ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਥ। ਇਸ ਪ੍ਰੋਗਰਾਮ ਦੇ ਵਿੱਚ ਆਪਾਂ ਕਿਸੇ ਵੀ ਅਹਿਮ ਮਸਲੇ ਨੂੰ ਲੈ ਕੇ ਗੱਲਬਾਤ ਕਰਦੇ ਹਾਂ। ਮਰਸੜ ਦੇ ਵਿੱਚੋਂ ਇੱਕ ਖਬਰ ਪੰਜਾਬੀ ਭਾਈਚਾਰੇ ਬਾਬਤ ਭਾਈਚਾਰੇ ਦੇ ਮਤਲਬ ਦੀ ਜਿਹੜੀ ਚਰਚਾ ਹੋਣੀ ਚਾਹੀਦੀ ਹੈ, ਉਹ ਇੱਕ ਖਬਰ ਆਈ ਹੈ ਕਿ ਮਰਸੜ ਦੇ ਵਿੱਚ 5 ਪੰਜਾਬੀ ਨੌਜਵਾਨਾਂ ਨੂੰ ਚਾਰਜ ਕੀਤਾ ਗਿਆ ਵੱਖ-ਵੱਖ ਦੋਸ਼ਾਂ ਦੇ ਤਹਿਤ। ਇਹ ਖਬਰ ਨੂੰ ਪਹਿਲਾਂ ਘੁਮਾਇਆ ਗਿਆ, ਫਿਰਾਇਆ ਗਿਆ ਬਹੁਤ ਜ਼ਿਆਦਾ, ਪਰ ਜਿੱਥੇ ਖਬਰ ਸਾਡੇ ਲਈ ਇੱਕ ਇਹ ਨਸੀਹਤ ਦਿੰਦੀ ਹੈ ਕਿ ਤੁਸੀਂ ਕੋਈ ਵੀ ਇਲੀਗਲ ਹਥਿਆਰ ਨਹੀਂ ਰੱਖਣਾ, ਤਾਂ ਉੱਥੇ ਕਈ ਹੋਰ ਤਰ੍ਹਾਂ ਦੀਆਂ ਨਸੀਹਤਾਂ ਜਾਂ ਕਈ ਹੋਰ ਪੱਖਾਂ ਪਹਿਲੂਆਂ ਤੋਂ ਇਸ ਖਬਰ ਨੂੰ ਚਰਚਾ ਕਰਨਾ ਬਣਦਾ ਹੈ। ਪ੍ਰੋਗਰਾਮ ਦੇ ਵਿੱਚ ਅੱਜ ਇਸੇ ਮਸਲੇ ਨੂੰ ਲੈ ਕੇ ਚਰਚਾ ਕਰਾਂਗੇ ਕਿ ਅਹਿਮ ਪਹਿਲੂਆਂ ਤੋਂ ਇਸੇ ਗੱਲ ਨੂੰ ਵੱਖ-ਵੱਖ ਐਂਗਲਸ ਤੋਂ ਚਰਚਾ ਕਰਾਂਗੇ ਤੇ ਨਾਲ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਜਿੱਦਾਂ ਪ੍ਰਵੀਨ ਹੋਣਾ ਨੇ ਦੱਸਿਆ ਵੀ ਜੋ ਇੱਥੇ ਅੱਜ ਵਾਪਰਿਆ ਆ, ਜਿਹੜੀ ਖਬਰ ਅੱਜ ਆਈ ਆ, ਵਾਪਰੀ ਤਾਂ ਉਹ ਪਿਛਲੇ ਵੀਕ ਦੇ ਵਿੱਚ ਘਟਨਾ ਆ, ਤੇ ਅੱਜ ਜਿਹੜੀ ਸ਼ੈਰਿਫ ਡਿਪਾਰਟਮੈਂਟ ਨੇ ਉਸ ਦੇ ਬਾਰੇ ਜਿਹੜੀ ਜਾਣਕਾਰੀ ਦਿੱਤੀ ਆ, ਹਾਂਜੀ, ਉਸ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ ਵੱਖ-ਵੱਖ ਐਂਗਲਸ ਤੋਂ। ਉਸ ਦੇ ਉੱਤੇ ਜਿਹੜੀ ਉਹ ਚਰਚਾ ਜਿਹੜੀ ਉਹ ਕਰਾਂਗੇ। ਗੱਲ ਦੀ ਸ਼ੁਰੂਆਤ ਜਿਹੜੀ ਪ੍ਰਵੀਨ ਉਹ ਇਹ ਹੁੰਦੀ ਆ ਹਾਂਜੀ, ਅੱਜ ਹੀ ਪਹਿਲੋਂ ਆਈ ਥਿੰਕ ਜਦੋਂ ਸ਼ੈਰਿਫ ਡਿਪਾਰਟਮੈਂਟ ਨੇ ਕੁਛ ਪਾਇਆ, ਕਈਆਂ ਨੂੰ ਲੱਗਾ ਵੀ ਪੰਜਾਬੀ ਕਿਡਨੈਪ ਹੋ ਗਏ, ਹਾਂਜੀ, ਤੇ ਜਾਂ ਅੱਧੀ ਪਚੱਧੀ ਕਿਸੇ ਦੇ ਕੋਲ ਖਬਰ ਸੀਗੀ ਜਾਂ ਅਜੇ ਉਹ ਚੰਗੀ ਤਰ੍ਹਾਂ ਪੜ੍ਹੀ ਨਹੀਂ, ਕਾਲਪੁਣੇ ਜਿਹੜੀ ਉਹ ਕਰਕੇ ਗਾਂ ਤੋਂ ਗਾਂ ਫਿਰ ਇਦਾਂ ਜਿਹੜੀ ਚਰਚਾ ਚੱਲ ਪਈ। ਫਿਰ ਜਦੋਂ ਉਸ ਖਬਰ ਦੇ ਵਿੱਚ ਤੁਸੀਂ ਜਾਂਦੇ ਆ, ਪੜ੍ਹਦੇ ਆ, ਤਾਂ ਉਹਦੇ ਵਿੱਚ ਇਹ ਆਉਂਦਾ ਵੀ ਇਹ 5 ਪੰਜਾਬੀ ਕਿਡਨੈਪ ਨਹੀਂ ਹੋਏ, ਇਹਨਾਂ ਦੇ ਉੱਤੇ ਕਥਿਤ ਤੌਰ ਦੇ ਉੱਤੇ ਦੋਸ਼ ਲੱਗਦੇ ਆ ਜੀ ਕਿਡਨੈਪਿੰਗ ਦੇ। ਹਾਂਜੀ, ਤੇ ਉਹਦੇ ਵਿੱਚ ਫਿਰ ਜਦੋਂ ਅੱਗੇ ਹੋਰ ਜਾਂਦੇ ਆ, ਹਾਂਜੀ, ਤਾਂ ਉਹ ਪਤਾ ਲੱਗਦਾ ਵੀ ਕਿਡਨੈਪਿੰਗ ਵਾਲਾ ਮਸਲਾ ਹੀ ਨਹੀਂ ਸੀ, ਕੋਈ ਮਸਲਾ ਹੀ ਜਿਹੜਾ ਉਦਾਂ ਦਾ ਉਹ ਨਹੀਂ ਰਿਹਾ। ਪਰ ਇੰਨਾ ਭੰਬਲ ਭੂਸਾ, ਇੰਨਾ ਜਿਹੜੀ ਕੱਚ ਘਰੜ ਜਿਹੜੀਆਂ ਚੀਜ਼ਾਂ ਗਾਹ ਤੋਂ ਗਾਹ ਜਿਹੜੀਆਂ ਉਹ ਚੱਲ ਪਈਆਂ ਤੇ ਉਹ ਫਿਰ ਪਤਾ ਨਾ ਲੱਗੇ। ਹੁਣ ਜਿਹਦੇ ਕੋਲ ਪੂਰੀ ਖਬਰ ਨਹੀਂ ਆ, ਜਿਹਨੇ ਸੁਣੀ ਸੁਣਾਈ ਗੱਲ ਦੇ ਉੱਤੇ ਯਕੀਨ ਕਰਨਾ ਆ, ਹਾਂਜੀ, ਉਹ ਜੰਗਲ ਚ ਅੱਗ ਨੂੰ ਫੈਲਣ ਵਾਲੀ ਜਿਹੜੀ ਗੱਲ ਆ, ਉਹ ਗਾਂ ਤੋਂ ਗਾਂ ਜਿਹੜੀ ਉਹ ਤੁਰ ਜਾਂਦੀ ਆ। ਅਜੇ ਲੋਕ ਤਾਂ ਢੇਰੀ ਪਰਿਵਾਰ ਵਾਲੀ ਘਟਨਾ ਨੂੰ ਭੁੱਲ ਹੀ ਨਹੀਂ ਸਕੇ। ਸਦਮੇ ਅਜੇ ਵਿੱਚ ਸਦਮੇ ਚ, ਪੂਰੀ ਕਮਿਊਨਿਟੀ ਅਜੇ ਸਦਮੇ ਚ। ਹਾਂਜੀ, ਤੇ ਉਹਦੇ ਦਰਮਿਆਨ ਏਦਾਂ ਦੀ ਜਿਹੜੀ ਖਬਰ ਆ ਜਾਣੀ, ਉਹ ਫੇਰ ਹਿਲਾ ਦਿੰਦੀ ਲੋਕਾਂ ਨੂੰ ਵੀ ਯਾਰ ਆਹ ਕੀ ਹੋ ਗਿਆ, ਫਿਰ ਪੰਜਾਬੀ ਕਿਤੇ ਕਿਡਨੈਪ ਹੋ ਗਏ। ਫਿਰ ਕਈਆਂ ਨੇ ਕਹਿਣਾ ਇਹ ਸ਼ੁਰੂ ਕਰ ਦਿੱਤਾ, ਲੈ ਚੰਨ ਇਹਨਾਂ ਨੇ ਚਾੜਤਾ, ਸਗੋਂ ਇਹਨਾਂ ਨੇ ਕਿਡਨੈਪ ਕਰ ਦਿੱਤਾ। ਕਹਿਣ ਵਾਲਿਆਂ ਨੇ ਜੋ ਮਰਜ਼ੀ ਕਹੀ ਜਾਣਾ, ਕਹਿ ਦੇਣਾ, ਬਿਲਕੁਲ ਰਾਈਟ, ਵੀ ਉਹ ਬਾਅਦ ਚ ਪਤਾ ਲੱਗਾ ਯਾਰ ਏਦਾਂ ਦਾ ਮਸਲਾ ਹੀ ਕੋਈ ਨਹੀਂ ਸੀ। ਜਿਹਨੂੰ ਸੋ ਕਾਲਡ ਕਹਿੰਦੇ ਵੀ ਕਿਡਨੈਪ ਕੀਤਾ ਸੀ, ਜਦ ਪੁਲਿਸ ਨੂੰ ਪਤਾ ਲੱਗਦਾ ਹੈ, ਉਹਨਾਂ ਨੇ ਉਹਨੂੰ ਕਾਲ ਕਰਕੇ ਪੁੱਛਿਆ ਉਹ ਬੰਦਾ ਹੈਗਾ, ਬਿਲਕੁਲ ਉਹ ਤਾਂ ਠੀਕ ਹੈ, ਉਹਦੇ ਨਾਲ ਤਾਂ ਕੋਈ ਗੱਲ ਹੀ ਕੋਈ ਨਹੀਂ ਹੋਈ। ਤੇ ਬਾਅਦ ਚ ਪਤਾ ਲੱਗਦਾ ਫਿਰ, ਕਿਉਂਕਿ ਹੁਣ ਪੁਲਿਸ ਨੂੰ ਕਾਲ ਆਈ ਆ ਵੀ ਇਹ ਜੀ ਇਹਦੇ ਵਿੱਚ ਕਿਡਨੈਪਿੰਗ ਆ, ਅਗਵਾ ਆ, ਵਿੱਚ ਫਰੌਤੀ, ਰੈਂਸਮ ਵਾਲੀ ਕਹਿੰਦੇ ਜੀ ਕਾਲ ਆ ਗਈ। ਜਿੱਦਾਂ ਪੁਲਿਸ ਨੂੰ ਕਾਲ ਗਈ, ਉੱਥੋਂ ਦੇ ਸ਼ੈਰਿਫ ਡਿਪਾਰਟਮੈਂਟ ਵਾਲਿਆਂ ਨੇ ਜਿਹੜਾ ਉਹ ਦੱਸਿਆ ਵੀ ਉਹਦੇ ਵਿੱਚ ਇਹ ਚੀਜ਼ ਨਿਕਲੀ। ਉੱਥੇ ਜਾਂਦੇ ਨੇ ਤੇ ਇਹ 5 ਜਣੇ ਉੱਥੇ ਸੀਗੇ, ਇਹਨਾਂ ਦੇ ਕੋਲ ਹਥਿਆਰ ਸੀ, ਰਫਲ ਸੀਗੀਆਂ, ਕਈਆਂ ਦੇ ਕੋਲ ਹੈਂਡਗਨ ਸੀਗੀਆਂ, ਤੇ ਉਹ ਪੁਲਿਸ ਨੂੰ ਦੇਖ ਕੇ ਉਹ ਆਪਣੀਆਂ ਬੰਦੂਕਾਂ ਗੱਡੀ ਦੇ ਥੱਲੇ ਸਿੱਟ ਦਿੰਦੇ ਆ, ਤੇ ਵਿਦਆਊਟ ਐਨੀ ਇੰਸੀਡੈਂਟ ਇਹ ਹਿਰਾਸਤ ਦੇ ਵਿੱਚ ਲੈ ਲਏ ਜਾਂਦੇ ਆ। ਇਹਨਾਂ ਨੂੰ ਹਿਰਾਸਤ ਚ ਲੈ ਲਿਆ ਜਾਂਦਾ ਆ। ਸ਼ੁੱਕਰਵਾਰ ਦੀ ਸਵੇਰ ਦਾ ਦਿਨ ਦੱਸਿਆ ਜਾਂਦਾ ਹੈ, ਇਹ ਜਿਹੜਾ ਬੀਤਿਆ ਵੀਕਐਂਡ ਗੁਜ਼ਰਿਆ ਆ, 23 ਤਰੀਕ ਨੂੰ ਇਹ ਜਿਹੜੇ ਸਵੇਰੇ ਆ ਇਹ ਹਿਰਾਸਤ ਚ ਲੈ ਲਏ ਜਾਂਦੇ ਆ। ਜੀ। ਸੋ ਪਰ ਦੇਖੋ ਕਿੱਥੇ ਚੱਲੀ, ਕਿੱਥੇ ਆ ਕੇ ਜਿਹੜੀ ਇਹ ਗੱਲ ਜਿਹੜੀ ਉਹ ਨਿਬੜੀ, ਹੋਇਆ ਕੀ ਦੱਸਿਆ ਜਾਂਦਾ ਵੀ ਹੁਣੇ ਨਹੀਂ, ਐਗਜ਼ੈਕਟ ਲੋਕੇਸ਼ਨ ਤਾਂ ਉਹਨਾਂ ਨੇ ਨਹੀਂ ਦੱਸੀ, ਮਰਸੈਡ ਦੇ ਵਿੱਚ ਹੀ ਉਦਾਂ ਦੱਸਿਆ ਵੀ ਉਹਨਾਂ ਨੇ ਜਿਹੜਾ ਉਹਨਾਂ ਨੂੰ ਕੀਤਾ ਆ ਗ੍ਰਿਫਤਾਰ, ਜਿਹੜਾ ਉਹ ਕੀਤਾ ਮਰਸੈਡ ਦੇ ਵਿੱਚ ਹੀ ਸੀਗੇ। ਤੇ ਉੱਥੋਂ ਦੀ ਸ਼ੈਰਿਫ ਡਿਪਾਰਟਮੈਂਟ ਨੇ ਜਿਹੜਾ ਕੀਤਾ ਆ ਹਥਿਆਰਾਂ ਦੀ ਬਰਾਮਦਗੀ ਨਾਲ ਅਸਲਾ ਜਿਹੜਾ ਆ, ਗੋਲੀਆਂ ਜਿਹੜੀਆਂ, ਜਿੱਥੇ ਬੰਦੂਕ ਉੱਥੇ ਗੋਲੀਆਂ ਵੀ ਨਾਲ ਹੀ ਹੋਣਗੀਆਂ, ਉਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੋਂ ਬਰਾਮਦ ਹੁੰਦੀਆਂ ਆ। ਉਹ ਫਿਰ ਇਹ ਅੱਗੇ ਪਤਾ ਲੱਗਦਾ ਵੀ ਇਹ ਰਜਿਸਟਰਡ ਓਨਰ ਇਹਨਾਂ ਚੋਂ ਹੁਣੇ ਨਹੀਂ ਪਤਾ ਵੀ ਕਿਹੜਾ ਕਿੱਦਾਂ ਕਹਿੰਦੇ ਵੀ ਪੁਲਿਸ ਵਾਲੇ ਦੱਸਦੇ ਵੀ ਕਿਸੇ ਨੇ ਦੱਸਿਆ ਨਹੀਂ ਵੀ ਕਿਹਦੀ ਬੰਦੂਕ ਕਿਹੜੀ ਆ, ਪਰ ਉਹਨਾਂ ਦੇ ਉੱਤੇ ਜਿਹੜੀਆਂ ਫੈਲਨੀਜ਼ ਵਗੈਰਾ ਜਿਹੜੀਆਂ ਹੋਰ ਲਾ ਦਿੱਤੀਆਂ ਗਈਆਂ। ਹਾਈ ਕੈਪੈਸਿਟੀ ਮੈਗਜ਼ੀਨ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਬੈਨ, ਜਿਹਨੇ ਕਹਿੰਦੇ ਵੀ ਤੁਸੀਂ ਨਹੀਂ ਵਰਤ ਸਕਦੇ, ਉਹ ਉਹਨਾਂ ਦੇ ਕੋਲੋਂ ਬਰਾਮਦ ਹੋ ਗਈਆਂ। ਤੇ ਫਿਰ ਕੁਛ ਇਦਾਂ ਦੇ ਅਸੌਲਟ ਵੈਪਨ ਦੇ ਪੋਜੈਸ਼ਨ ਦੇ ਜਿਹੜੀਆਂ ਹੋ ਗਈਆਂ,
ਲੋਡਡ ਫਾਇਰ ਆਰਮਸ ਜਿਹੜੇ ਆ ਉਹ ਉਹਨਾਂ ਦੇ ਕੋਲ ਜਿਹੜਾ ਉਹ ਹੈਗੇ, ਕਿਉਂਕਿ ਉਹ ਰਜਿਸਟਰਡ ਓਨਰ ਨਹੀਂ, ਉਹ ਕਰ ਨਹੀਂ ਸਕਦੇ ਇੱਦਾਂ। ਹਾਂਜੀ ਸ਼ਾਰਟ ਬੈਰਲਡ ਸ਼ਾਟਗਨਸ ਜਾਂ ਜਿਹੜੀਆਂ ਸ਼ਾਰਟ ਬੈਰਲਡ ਰਾਈਫਲ ਆ ਉਹਨੂੰ ਪੋਜੈਸ ਕਰਨਾ ਜਾਂ ਉਹਨੂੰ ਸੈੱਲ ਕਰਨ ਵਾਲੀ ਜਿਹੜੀ ਗੱਲ ਆ, ਉਹ ਵੀ ਜਿਹੜੇ ਚਾਰਜਸ ਦੇ ਉੱਤੇ ਇਹਨਾਂ ਦੇ ਨੂੰ ਲਾ ਦਿੱਤਾ ਗਿਆ। ਸੋ 4 ਕੁੱਲ ਚਾਰਜਸ, 5 ਦੇ ਉੱਤੇ ਕੱਲੇ ਦੇ ਉੱਤੇ ਸੇਮ ਚਾਰਜਸ ਜਿਹੜੇ ਆ ਉਹ ਲੱਗੇ ਆ। ਕੋਈ ਵੀ ਚਾਰਜਸ ਦੇ ਵਿੱਚ ਕਿਡਨੈਪਿੰਗ ਵਾਲਾ ਜਾਂ ਰੈਂਸਮ ਵਾਲਾ ਉਹ ਸ਼ਾਮਲ ਨਹੀਂ ਹੈਗਾ। ਸੋ ਇਹ ਤਫਤੀਸ਼ ਦੇ ਵਿੱਚ ਜਿਹੜਾ ਇੰਨਾ ਕੁ ਉਹ ਪਤਾ ਜਿਹੜਾ ਉਹ ਲੱਗ ਰਿਹਾ। ਹੁਣ ਇਹ ਨਹੀਂ ਪਤਾ ਵੀ ਉਹ ਕੀ ਕਰ ਰਹੇ ਸੀਗੇ, ਤਾਂ ਹੁਣ ਜਾਂਚ ਦੇ ਵਿੱਚ ਹੌਲੀ ਹੌਲੀ ਅੱਗੇ ਗੱਲ ਆਊਗੀ। ਹੋ ਸਕਦਾ ਕਿਤੇ ਪਾਰਟੀ ਹੋਵੇ, ਹਾਂਜੀ, ਜਾਂ ਵੈਸੇ ਇਕੱਠੇ ਹੋ ਕੇ, ਕੱਲੀ ਪਾਰਟੀ ਨਹੀਂ, ਹੋ ਸਕਦਾ ਵੀ 4 ਮਿੱਤਰ ਇਕੱਠੇ ਹੋਏ ਹੋਣ, ਕਿਉਂਕਿ ਆਊਟ ਆਫ ਸਟੇਟ ਵੀ ਕਈ ਆਏ ਸੀ ਦੱਸਦੇ ਆ, ਤੇ ਆਊਟ ਆਫ ਸਿਟੀ ਸੀਗੇ, ਮਰਸੈਟ ਤੋਂ ਬਾਹਰੋਂ ਆਏ ਸੀ, ਕਿਸੇ ਨੂੰ ਮਿਲਣ ਗਿਲਣ ਆਏ ਹੋ ਸਕਦੇ ਆ, ਵੀ ਚੱਲ ਇਕੱਠੇ ਹੁੰਨੇ ਆ, ਬਹਿਨੇ ਆ, ਤੇ ਉਹ ਫਿਰ ਗੱਲਾਂ ਜੋ ਕਿਤੇ ਗੱਲ ਚੱਲੀ ਹੋਣੀ, ਚੱਲ ਆਪਾਂ ਹਥਿਆਰ ਵੀ ਚਲਾ ਕੇ ਆ, ਕਈਆਂ ਨੂੰ ਸ਼ੌਂਕ ਹੁੰਦਾ ਯਾਰ ਮੈਂ ਹਥਿਆਰ ਚਲਾ ਕੇ ਜਿਹੜਾ ਉਹ ਦੇਖ ਲਈਏ ਵੀ ਇਦਾਂ ਆ, ਕਿੱਦਾਂ ਕਰ ਸਕਦੇ ਆ, ਕਿੱਦਾਂ ਨਹੀਂ, ਤੇ ਉਹ ਫਿਰ ਗੱਲ ਵਿਚਾਰਿਆਂ ਦੇ ਲਈ ਆ ਜਾ ਕੇ ਆਣ ਪਈ ਆ। ਹੁਣ 4 ਚਾਰਜਸ ਦਾ ਜਿਹੜਾ ਇਹਨਾਂ ਨੂੰ ਸਾਹਮਣਾ ਕਰਨਾ ਪੈਣਾ ਆ, ਪਰ ਇੰਨਾ ਹੀ ਰੱਬ ਦਾ ਸ਼ੁਕਰ ਆ ਵੀ ਭਾਈ ਕਿਡਨੈਪਿੰਗ ਵਾਲੀ ਜਿਹੜੀ ਉਹ ਗੱਲ ਨਹੀਂ ਸੀਗੀ। ਹੁਣ ਇਹਦੇ ਵਿੱਚ ਅਣਗਹਿਲੀ ਆ, ਨਲਾਇਕੀ ਆ, ਕਿਤੇ ਕਹਿ ਸਕਦੇ ਆ ਵੀ ਲਾਅ ਦੀ ਪੂਰੀ ਸਮਝ ਨਹੀਂ ਹੈ ਇਸ ਚੀਜ਼ ਦੇ ਵਿੱਚ। ਇਹ ਸਾਰੀਆਂ ਚੀਜ਼ਾਂ ਜਦੋਂ ਇਕੱਠੀਆਂ ਹੋ ਜਾਂਦੀਆਂ ਆ ਤਾਂ ਫਿਰ ਇਦਾਂ ਦੀ ਦਿੱਕਤ ਜਿਹੜੀ ਉਹ ਸਾਹਮਣਾ ਕਰਨਾ ਪੈਂਦਾ ਆ, ਤੇ ਇਹ ਦਿੱਕਤ ਕੋਈ ਛੋਟੀ ਨਹੀਂ। 3 ਫੈਲਨੀਆਂ, 1 ਮਿਸਡਮੀਨਰ 1 ਜਾਣੇ ਦੇ ਉੱਤੇ ਆ। ਅਜੇ ਦੇਖੋ ਸਾਬਤ ਨਹੀਂ ਹੋਇਆ, ਜੇ ਚਾਹੇ ਚਾਰਜਸ ਹੀ ਲੱਗੇ ਆ, ਰੱਬ ਨਾ ਕਰੇ ਜੇ ਸਾਬਤ ਹੁੰਦੇ ਆ ਇਹ ਚੀਜ਼ਾਂ ਜਿਹੜੀਆਂ ਉਹ ਹੁੰਦੀਆਂ ਇਹਨਾਂ ਦੇ ਲਈ, ਤੇ ਇਹਨਾਂ ਦੇ ਭਵਿੱਖ ਨੂੰ ਬਹੁਤ ਖਤਰਾ ਹੈ। ਜੀ। ਸੋ ਕਿਸੇ ਦਾ ਇਮੀਗ੍ਰੇਸ਼ਨ ਸਟੇਟਸ ਦੇ ਬਾਰੇ ਆਪਾਂ ਨੂੰ ਅਜੇ ਕੋਈ ਪਤਾ ਨਹੀਂ ਆ ਵੀ ਕਿੱਦਾਂ ਆ। ਜੇ ਕੋਈ ਅਜੇ ਵਰਕ ਪਰਮਿਟ ਤੇ ਹੋਊਗਾ ਉਹਨੂੰ ਗ੍ਰੀਨ ਕਾਰਡ ਲਈ ਮੁਸ਼ਕਿਲ ਆ, ਜੇ ਕੋਈ ਗ੍ਰੀਨ ਕਾਰਡ ਵਾਲਾ ਆ ਉਹਦੇ ਲਈ ਅੱਗੇ ਜਦੋਂ ਸਿਟੀਜ਼ਨ ਬਣਨਾ ਆ, ਇੰਨੇ ਮਲਟੀਪਲ ਫੈਲਨੀਜ਼ ਇਹ ਉਹ ਉਹਨੂੰ ਕਲੀਅਰ ਕਰਾਉਣ ਦੇ ਲਈ ਜਾਂ ਉਹ ਸਾਰਾ ਕੁਝ ਕਰਨ ਦੇ ਲਈ ਹੁਣ ਖਰਚਾ ਵੀ ਵੱਧ ਜਿਹੜਾ ਉਹ ਅੱਗੇ ਲੱਗ ਸਕਦਾ ਆ। ਇਮੀਗ੍ਰੇਸ਼ਨ ਦੇ ਵਿੱਚ ਕਿਤੇ ਰੋਕ ਵੀ ਜਿਹੜੀ ਇਸ ਦੇ ਲਈ ਆ ਸਕਦੀ ਹੈ। ਸੋ ਮਤਲਬ ਇਹ ਜਿਹੜੀ ਗੱਲ ਤੁਸੀਂ ਦੱਸੀ ਹੈ, ਇਹਦਾ ਵਿੱਚੋਂ ਜੇ ਤੱਤਸਾਰ ਕੱਢਣਾ ਹੋਵੇ ਉਹ ਇਹੀ ਹੈ ਕਿ ਕਿਡਨੈਪਿੰਗ ਵਾਲਾ ਤਾਂ ਮਸਲਾ ਉਹਦਾ ਝੂਠਾ ਪੈ ਗਿਆ, ਪਰ ਜਿਹੜੇ ਚਾਰਜਸ ਫਰੇਮ ਹੋਏ ਆ, ਜਿਹੜੇ ਮਤਲਬ ਅੱਜ ਕੋਰਟ ਪ੍ਰੋਸੀਡਿੰਗਸ ਵੀ ਮੇਰੇ ਖਿਆਲ ਇਹਨਾਂ ਦੀਆਂ ਹੋਈਆਂ ਨੇ, ਉਹਦੇ ਬਾਬਤ ਕੁਝ ਘੰਟੇ ਤੱਕ ਸਾਰੀ ਕੁਝ ਜਿਹੜੀ ਤਫਸੀਲ ਆ ਜਾਣੀ ਆ, ਹੌਲੀ ਹੌਲੀ ਉਹਨਾਂ ਦੀ ਵੈਬਸਾਈਟ ਤੇ ਪੈ ਜਾਣੀ ਆ। ਪਰ ਜਿਹੜੇ ਇਹ ਚਾਰਜਸ ਲੱਗੇ ਆ ਇਹ ਬੜੇ ਗੰਭੀਰ ਆ। US ਸਟੇਟਸ ਇਹਨਾਂ ਬਾਰੇ ਪਤਾ ਨਹੀਂ, ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਭਾਈ ਆਹ ਹੋ ਸਕਦਾ, ਪਰ ਚਾਰਜਸ ਫੈਲਨੀਜ਼ ਜਿਹੜੀਆਂ ਨੇ ਉਹ ਇਹ ਜ਼ਰੂਰ ਕਹਿੰਦੀਆਂ ਨੇ ਕਿ ਇਹਨਾਂ ਤੋਂ ਜੋ ਕੁਝ ਹੋ ਗਿਆ ਉਹ ਭਾਵੇਂ ਜਾਣੇ 'ਚ ਹੋ ਗਿਆ, ਭਾਵੇਂ ਅਣਜਾਣੇ 'ਚ ਹੋ, ਗੰਭੀਰ ਗਿਆ, ਮਸਲਾ ਗੰਭੀਰ ਹੋ ਗਿਆ। ਇਹ ਬਿਲਕੁਲ ਇਸ ਦੇ ਵਿੱਚ ਸਹੀ ਗੱਲ ਆ। ਚਲੋ ਤੁਸੀਂ ਫਨ ਕਰ ਰਹੇ ਹੋ, ਮਿਲ ਗਿਲ ਕੇ ਬੈਠੇ ਹੋ, ਨਹੀਂ ਕਈ ਵਾਰੀ ਕੋਈ ਪੈਗ ਵੀ ਲਾ ਰਿਹਾ ਹੁੰਦਾ ਹੈ, ਹੋ ਸਕਦਾ ਕਈ ਨਹੀਂ ਵੀ ਲਾ ਰਹੇ ਹੋਣ, ਕਈ ਵਾਰੀ ਓਦਾਂ ਹੀ ਇਕੱਠੇ ਹੋਏ ਨੇ, ਕਈ ਵਾਰੀ ਓਦਾਂ ਹੀ ਗੋਲੀਆਂ ਚਲਾਉਣ ਦੀ ਸ਼ੌਕੀਨ ਵੀ ਹੁੰਦਾ ਹੈ ਕੋਈ, ਵੀ ਚੱਲ ਯਾਰ ਮੈਂ ਚਲਾ ਕੇ ਦੇਖਣਾ, ਕਈ ਹੁੰਦੇ ਵੀ ਮੈਂ ਟੈਸਟ ਕਰ ਲਵਾਂ ਵੀ ਕਿੱਦਾਂ ਚੱਲਦੀ ਆ, ਕਿਵੇਂ ਚੱਲਦੀ ਆ। ਪਰ ਜਦੋਂ ਉੱਥੇ ਉਹ ਚੀਜ਼ ਆ ਜਾਂਦੀ ਵੀ ਜਿਹੜੀ ਅਲਾਉਡ ਨਹੀਂ ਤੁਸੀਂ ਉਹ ਰੱਖੀ ਆ, ਉਹ ਭਾਈ ਫਿਰ ਸਾਰਿਆਂ ਦੇ ਨਾਲ ਸ਼ੇਅਰ ਨਾ ਕਰੋ। ਉਹ ਮੋਹਰੇ ਜਿਹੜੀ ਉਹ ਕਰਨੀ, ਪਹਿਲੀ ਤੇ ਗੱਲ ਆ ਵੀ ਕੋਈ ਤੁਹਾਨੂੰ ਕਹਿੰਦਾ ਹੀ ਨਹੀਂ ਆ, ਕਾਨੂੰਨ ਕਹਿੰਦਾ ਵੀ ਤੁਸੀਂ ਰੱਖ ਨਹੀਂ ਸਕਦੇ, ਸੋ ਤਾਂ ਕੋਈ ਵੀ ਨਹੀਂ ਕਹਿ ਸਕਦਾ ਤੁਹਾਨੂੰ ਔਨ ਰੈਕਡ ਵੀ ਤੁਸੀਂ ਉਹਨੂੰ ਰੱਖੋ, ਰਾਈਟ। ਭਾਈ ਜੀ ਹੁਣ ਮੰਨ ਲਓ ਤੁਹਾਡੇ ਕੋਲ ਹੈਗੀ ਵੀ ਆ, ਮੰਨ ਲਿਆ ਜਾਵੇ ਤੁਹਾਡੇ ਕੋਲ ਹੈਗੀ ਆ, ਸਾਰਿਆਂ ਨੂੰ ਦਿਖਾਉਣ ਦਾ ਕੋਈ ਮਤਲਬ ਹੀ ਨਹੀਂ ਬਣਦਾ। ਬਿਲਕੁਲ ਸਹੀ। ਜਿਹੜੀ ਚੀਜ਼ ਦੇ ਕਰਕੇ ਤੁਹਾਨੂੰ ਪਤਾ ਆ ਵੀ ਉਹ ਫਸ ਸਕਦੇ ਆ। ਹੁਣ ਇੱਥੇ ਪ੍ਰੋਬਲਮ ਵਿੱਚ ਇਹ ਵੀ ਆ ਗਈ, ਜੋ ਸ਼ੈਰਿਫ ਡਿਪਾਰਟਮੈਂਟ ਵਾਲਿਆਂ ਨੇ ਜਿਹੜਾ ਦੱਸਿਆ ਜਾਂ ਅੰਦਰੂਨੀ ਗੱਲ ਜਿਹੜੀ ਆ, ਹੋ ਸਕਦਾ ਕਿ ਇਹਦੀ ਲਾਗ ਡਾਟ ਹੋਵੇ, ਕਿਸੇ ਨੂੰ ਪਤਾ ਹੋਵੇ ਵੀ ਇਹਨਾਂ ਨੇ ਇਕੱਠੇ ਹੋਣਾ ਆ, ਜਾਂ ਕੋਈ ਉੱਥੇ ਹੀ ਹੋਵੇ ਜਿਹਦੇ ਨਾਲ ਕੋਈ ਚਲੋ ਉੱਚਾ ਨੀਵਾਂ ਬੋਲ ਹੋ ਜਾਂਦਾ ਆ, ਕਈ ਵਾਰੀ ਗੱਲਾਂ ਕਰਦੇ ਕਿਸੇ ਨੂੰ ਕੁਛ ਕਿਹਾ ਹੋ ਜਾਂਦਾ, ਕੁਛ ਇਹ ਹੋ ਜਾਂਦਾ, ਉਹ ਕਿਸੇ ਨੇ ਕਾਲ ਕਰਤੀ, ਕਾਲ ਕਰਕੇ ਇਹ ਹੁਣ ਇਹਨਾਂ ਦਾ ਕੰਮ ਵਿਚਾਰਾ ਹੁਣ ਚੰਗਾ ਕਸੂਤਾ ਜਿਹੜਾ ਇਹ ਫਸ ਗਿਆ। ਇਹ 5 ਜਾਣੇ ਆ, ਇੱਕ 22 ਸਾਲ ਦੀ ਉਮਰ ਤੋਂ ਲੈ ਕੇ 30 ਸਾਲ, ਕਹਿ ਸਕਦੇ ਵੀ ਅਜੇ ਹਲਕੇ ਹੀ, ਅਜੇ ਨੌਜਵਾਨ ਪੂਰੇ ਜਿਹੜੇ ਅੱਲੜ ਉਮਰ ਦੇ ਜਿਹੜੇ ਆ। ਸੋ ਤੁਸੀਂ ਕੋਈ ਵੀ ਚੀਜ਼ ਜਿਹੜੀ ਉਹ ਜਦੋਂ ਕੋਈ ਕਰਨ ਲੱਗਦੇ ਆ ਨਾ, ਉਹਦੇ ਬਾਰੇ ਪੂਰਾ ਤੇ ਚਲੋ ਕਿਸੇ ਨੂੰ ਵੀ ਗਿਆਨ ਨਹੀਂ ਹੁੰਦਾ, ਬਿਲਕੁਲ ਥੋੜਾ ਬਹੁਤਾ ਤਾਂ ਹੋਣਾ ਚਾਹੀਦਾ ਵੀ ਤੁਸੀਂ ਕੀ ਕਰਨ ਜਾ ਰਹੇ ਹੋ, ਕਿਵੇਂ ਕਰਨ ਜਾ ਰਹੇ ਹੋ। ਹਾਲੇ ਤਾਂ ਇਹ ਤੁਸੀਂ ਦੇਖੋ ਵੀ ਚਲੋ ਇਹਨਾਂ ਦਾ ਇਹ ਮੇਰੇ ਖਿਆਲ 'ਚ ਬਚਤ ਰਹਿ ਗਈ ਵੀ ਇਹਨਾਂ ਨੇ ਪੁਲਿਸ ਨੂੰ ਦੇਖ ਕੇ ਕੋਈ ਚਲਾਇਆ ਨਹੀਂ। ਨਹੀਂ ਇਸ ਗੱਲੋਂ ਸਿਆਣਪ ਜਿਹੜੀ ਇਹਨਾਂ ਨੇ ਵਰਤੀ, ਕੋਈ ਇਨਸੀਡੈਂਟ ਉਹ ਡ੍ਰੌਪ ਕਰਤੇ ਜਾਂ ਸਿੱਟ ਤੇ ਆ, ਮਤਲਬ ਉਹ ਵੀ ਉਹਦੇ ਵਿੱਚ ਚਲਾਕੀ, ਚਲੋ ਇਹ ਸਿਆਣਪ ਹੈਗੀ ਇਹਨਾਂ ਦੀ, ਦੱਸ ਦੇਣੀ ਆ ਵੀ ਕਿਹੜੀ ਕਿਹਦੀ ਆ, ਕਿੰਨੇ ਕਿੱਦਾਂ ਫੜੀ ਸੀ ਜਾਂ ਕਿੱਦਾਂ ਆ, ਚਲੋ
ਹਰ ਇੱਕ ਨੂੰ ਹੱਕ ਆ ਆਪਣੇ ਆਪ ਨੂੰ ਬਚਾਉਣ ਦਾ, ਹਨਾ, ਬਿਲਕੁਲ ਵੀ ਇਹ ਜਿਹੜੀ ਚੀਜ਼ ਆ। ਹੂੰ, ਦੇਖੋ ਇਹ ਜਿਹੜੇ ਹਥਿਆਰ ਨੇ ਤੁਹਾਨੂੰ ਤੁਹਾਡੀ ਸੇਫਟੀ ਲਈ, ਤੁਹਾਡੇ ਪਰਿਵਾਰ ਦੀ ਸੇਫਟੀ ਦੇ ਲਈ ਆ। ਜੀ ਜੀ ਕੋਈ ਵਰਜਿਤ ਨਹੀਂ ਕਰਦਾ, ਚਲੋ ਹਰ ਇੱਕ ਨੇ ਆਪੋ ਆਪਣਾ ਪ੍ਰੋਪੇਗੈਂਡਾ ਜਿਹਨੇ ਰਨ ਕਰਨਾ ਉਹਨੇ ਕਰਨਾ। ਹਾਂਜੀ ਕੋਈ ਇਹਨੂੰ ਉਲਟ ਕਰਦਾ, ਕੋਈ ਕਹਿੰਦਾ ਜੀ ਇਹ ਇਹਦੀ ਲੋੜ ਨਹੀਂ ਹੈ, ਇਹ ਹੈ ਉਹ ਹੈ, ਹਨਾ, ਹੂੰ ਉਹ ਚੱਲੀ ਜਾਂਦਾ। ਪਰ ਇਹ ਤੁਹਾਡੀ ਸੇਫਟੀ ਲਈ ਬਣੇ ਆ, ਇਹ ਦਿਖਾਵੇ ਲਈ ਨਹੀਂ ਬਣੇ ਹੋਏ, ਹੂੰ ਇਹ ਕੋਈ ਸ਼ੋਸ਼ੇਬਾਜ਼ੀ ਵਾਸਤੇ ਨਹੀਂ ਜਿਹੜੇ ਇਹ ਬਣੇ ਹੋਏ। ਜੀ ਚਲਾਉਣੇ ਚਾਹੀਦੇ ਆ ਤਾਂ ਜੋ ਪਤਾ ਹੋਵੇ ਮੌਕਾ ਪੈਣ ਤੇ ਜਦੋਂ ਚਲਾਉਣਾ ਵੀ ਚੱਲਦੇ ਹੋਣ। ਹਾਂਜੀ ਵੀ ਬਿਲਕੁਲ ਟੂਲ ਉਹੀ ਆ ਵੀ ਜਿਹੜਾ ਸਮੇਂ ਤੇ ਆਏ ਤੇ ਕੰਮ ਕੀਤਾ ਤੇ ਬਿਲਕੁਲ ਵਰਤਣ ਵੇਲੇ ਜਿਹੜਾ ਉਹ ਕੰਮ ਆਵੇ। ਹੂੰ ਰੇਂਜਸ ਹੁੰਦੀਆਂ ਨੇ ਹੂੰ ਜਾਂ ਆਈ ਡੋਨਟ ਨੋ, ਕਈ ਜਿਹੜੇ ਅਜਿਹੀਆਂ ਬਿਊਰੋ ਆਫ ਜਿਹੜੇ ਲੈਂਡ ਕੁਛ ਹੈਗੀ ਆ, ਜੀ ਲੈਂਡ ਬਿਊਰੋ ਜਿਹੜੀ ਆ, ਉਹਨਾਂ ਦੇ ਕਈ ਥਾਂ ਹੁੰਦੇ ਜਿੱਥੇ ਜਾ ਕੇ ਤੁਸੀਂ ਇਦਾਂ ਕਰ ਸਕਦੇ ਆ। ਜਾਂ ਤੁਹਾਡੇ ਸ਼ਹਿਰਾਂ 'ਚ ਇਰਦ ਗਿਰਦ ਹੋਰ ਥਾਵਾਂ ਦੇ ਉੱਤੇ ਹੁੰਦੇ ਆ, ਕੋਈ ਇਨਡੋਰ ਰੇਂਜਸ ਹੁੰਦੀਆਂ, ਕੋਈ ਆਊਟਡੋਰ ਹਾਂਜੀ ਹੁੰਦੀਆਂ ਆ। ਹੂੰ ਤੁਸੀਂ ਇਹਨੂੰ ਐਜ਼ ਸਪੋਰਟਸ ਵੀ ਦੇਖਦੇ ਆ, ਕੋਈ ਇਹਨੂੰ ਹੂੰ ਐਸੇ ਸ਼ੌਂਕ ਦੇ ਵਜੋਂ ਜਿਹੜਾ ਉਹ ਦੇਖਦਾ ਆ। ਹੂੰ ਤੁਸੀਂ ਦੇਖੋ, ਚਲਾਓ, ਕਰੋ ਸਾਰਾ ਕੁਛ ਲੀਗਲੀ ਉੱਥੇ ਤੁਸੀਂ ਹਾਂ, ਵਰਤ ਜਿਹੜਾ ਸਕਦੇ ਹੋ। ਪ੍ਰੋਸੈਸ ਹੈਗਾ, ਜਿਹੜਾ ਹਾਂਜੀ ਪ੍ਰੋਸੀਜਰ ਹੈਗਾ, ਉਸ ਹਿਸਾਬ ਦੇ ਨਾਲ ਚਲੋ। ਹੂੰ ਇਹ ਨਹੀਂ ਹੈ ਵੀ ਮੈਂ ਤੁਹਾਡੀ ਨਹੀਂ ਚਲਾ ਸਕਦਾ ਬੰਦੂਕ ਤੇ ਮੈਂ ਉਹ ਨਹੀਂ ਜਿਹੜੀ ਉਹ ਕਰ ਸਕਦਾ, ਉਹ ਵੀ ਕਰ ਸਕਦੇ ਆ। ਹੂੰ ਮੈਂ ਵੇਚ ਨਹੀਂ ਰਿਹਾ ਤੁਹਾਨੂੰ, ਇੱਕ ਚਲਾਉਣ ਦੇ ਲਈ। ਹੁਣ ਜਿੱਦਾਂ ਗੱਡੀ ਵੀ ਆ, ਹਾਂਜੀ ਇੱਕ ਦੂਜੇ ਨੂੰ ਆਪਾਂ ਚਲਾਉਣ ਦੇ ਲਈ ਕਰ ਦਿੰਦੇ ਆ ਵੀ ਤੁਸੀਂ ਚਲਾ ਕੇ ਦੇਖ ਲਓ, ਇਦਾਂ ਆ ਉਦਾਂ, ਟੈਸਟ ਰਾਈਡ ਲਈਆਂ ਜਾਂਦੀਆਂ। ਸੋ ਪ੍ਰੋਸੈਸ ਬਣੇ ਹੋਏ ਨੇ, ਉਹ ਪ੍ਰੋਸੀਜਰ ਬਣੇ ਹੋਏ ਆ, ਤੁਸੀਂ ਉਸ ਨੂੰ ਫੋਲੋ ਕਰੋ। ਜੇ ਤੁਹਾਨੂੰ ਚੰਗੀ ਲੱਗਦੀ ਆ ਜੀ ਉਹ ਤੁਸੀਂ ਬਾਏ ਕਰ ਸਕਦੇ। ਹੁਣ ਤਾਂ ਮਹਿੰਗੀਆਂ ਹੋ ਗਈਆਂ ਬਹੁਤ ਪਹਿਲਾਂ ਦੇ ਮੁਕਾਬਲਿਆਂ ਦੇ ਨਾਲੇ, ਹਨਾ, ਵੀ ਹਰ ਇੱਕ ਦੇ ਹੁਣ ਸਮਰੱਥਾ 'ਚ ਵੀ ਕਈ ਚੀਜ਼ਾਂ ਜਿਹੜੀਆਂ ਨਹੀਂ ਰਹੀਆਂ। ਪਰ ਇਹ ਆ ਵੀ ਤੁਹਾਨੂੰ ਥੋੜਾ ਜਿਹਾ ਧਿਆਨ ਦੇ ਨਾਲ, ਅਜਿਹੇ ਮਾਮਲੇ 'ਚ ਤੁਹਾਨੂੰ ਧਿਆਨ ਦੇ ਨਾਲ ਜਿਹੜਾ ਉਹ ਚੱਲਣਾ ਜਿਹੜਾ ਉਹ ਚਾਹੀਦਾ, ਖਾਸ ਕਰਕੇ ਉਦੋਂ ਜਦੋਂ ਤੁਹਾਨੂੰ ਇਹ ਨਾ ਪਤਾ ਹੋਵੇ ਵੀ ਇਹਨੇ ਤੁਹਾਡੇ ਇਮੀਗ੍ਰੇਸ਼ਨ ਜਾਂ ਪੱਕੇ ਹੋਣ ਦੇ ਲਈ ਜਾਂ ਕਿੰਨੀ ਕੁ ਕੋਈ ਅੜਚਨ ਜਿਹੜੀ ਏਦਾਂ ਦੀ ਜਿਹੜੀ ਆ ਜਾਣੇ ਅਣਜਾਣੇ 'ਚ ਜਿਹੜੀ ਹੋਈ ਗਲਤੀ ਉਸਨੇ ਪਾ ਦੇਣੀ। ਹਾਂਜੀ, ਇੱਕ ਇਹਦਾ ਪਹਿਲੂ ਇਹ ਵੀ ਹੈ ਰਾਜਕਨਵੀਰ ਸਿੰਘ ਜੀ, ਕਿ ਜਦੋਂ ਵੀ ਤੁਹਾਡੇ ਕੋਲੇ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਆਉਂਦੀ ਹੈ, ਕਿਉਂਕਿ ਇੱਕ ਟਰਮ ਯੂਜ਼ ਕੀਤੀ ਜਾਂਦੀ ਹੈ ਅਪਰੋਕਸੀਮਿਟੀ। ਅਪਰੋਕਸੀਮਿਟੀ ਦਾ ਮਤਲਬ ਜਦੋਂ ਆਪਾਂ ਪੜ੍ਹਾਈ ਕਰਦੇ ਹਾਂ ਪੱਤਰਕਾਰੀ ਦੀ, ਮੀਡੀਆ ਦੀ, ਤਾਂ ਉਹਦਾ ਮਤਲਬ ਇਹ ਹੈ ਕਿ ਤੁਹਾਡੇ ਸੰਬੰਧਿਤ, ਤੁਹਾਡੇ ਜਜ਼ਬਾਤਾਂ ਦੇ ਨਾਲ ਸੰਬੰਧਿਤ ਕੋਈ ਚੀਜ਼ ਵਾਪਰਦੀ ਹੈ ਤਾਂ ਉਹ ਤੁਹਾਨੂੰ ਆਕਰਸ਼ਿਤ ਕਰਦੀ ਹੈ। ਮਤਲਬ ਜੇ ਤੁਸੀਂ ਜਲੰਧਰ ਦੇ ਰਹਿਣ ਵਾਲੇ ਆ, ਤੁਸੀਂ ਭਾਵੇਂ ਦੁਨੀਆ 'ਚ ਕਿਤੇ ਚਲੇ ਜਾਓ, ਜੇ ਜਲੰਧਰ ਨਾਲ ਜੁੜੀ ਖਬਰ ਆ ਤਾਂ ਤੁਹਾਡਾ ਉੱਤੇ ਧਿਆਨ ਜਾਊਗਾ ਕਿ ਯਾਰ ਜਲੰਧਰ 'ਚ ਕੀ ਹੋ ਗਿਆ। ਇਸੇ ਤਰ੍ਹਾਂ ਤੁਸੀਂ ਭਾਵੇਂ ਗੁਰਦਾਸਪੁਰ, ਅੰਮ੍ਰਿਤਸਰ, ਬਰਨਾਲਾ, ਸੰਗਰੂਰ, ਜਿੱਥੋਂ ਦੇ ਵੀ ਰਹਿਣ ਵਾਲੇ ਆ, ਜਿੱਥੇ ਸੰਗਰੂਰ ਲਿਖਿਆ ਗਿਆ ਤੁਸੀਂ ਉਸ ਖਬਰ ਤੇ ਜ਼ਰੂਰ ਤਵੱਜੋ ਦਿਓਗੇ ਕਿ ਇੱਥੇ ਹੋ ਕੀ ਗਿਆ। ਠੀਕ ਇਹੀ ਗੱਲ ਲਾਗੂ ਹੁੰਦੀ ਹੈ ਇੱਥੇ। ਤੁਸੀਂ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਹੋ, US ਦੇ ਵਿੱਚ ਰਹਿੰਦੇ ਹੋ, ਕੈਲੀਫੋਰਨੀਆ ਬਾਬਤ ਕੋਈ ਵੀ ਖਬਰ ਆਈ, ਉਹ ਜਾਂ ਕੋਈ ਹੋਰ ਜਾਣਕਾਰੀ ਹੋਈ, ਤਾਂ ਤੁਹਾਡਾ ਇੰਟਰਸਟ ਹੋਊਗਾ ਕਿ ਉਹਨੂੰ ਮੈਂ ਪੜ੍ਹਾਂ। ਹੋਇਆ ਕਿ ਇਸੇ ਮਸਲੇ ਦੇ ਵਿੱਚ ਪਹਿਲਾਂ ਇਹ ਜਾਣਕਾਰੀ ਔਰ ਬੜੀ, ਜਿਵੇਂ ਤੁਸੀਂ ਕਿਹਾ ਕਿ ਜੰਗਲ ਦੇ ਵਿੱਚ ਅੱਗ ਵਾਂਗ ਫੈਲ ਗਈ ਕਿ ਪੰਜਾਬੀ ਕਿਡਨੈਪ ਹੋ ਗਏ। ਹੁਣ ਸਧਾਰਨ ਜਿਹੜਾ ਬੰਦਾ ਇੱਕ ਨੋਰਮਲ ਮੈਂਟਲ ਸਟੇਟਸ ਦੇ ਵਿੱਚ ਖੜਾ, ਉਹਦੇ ਲਈ ਇਹ ਖਬਰ ਬਹੁਤ ਵੱਡੀ ਹੈ। ਸ਼ੌਕਿੰਗ ਨਿਊਜ਼ ਆ। 5 ਜਾਣੇ ਫਿਰ 5 ਜਾਣੇ, ਅੱਗੇ 4 ਜਿਹੜੇ ਕਿਡਨੈਪ ਕਰਕੇ ਉਹਨਾਂ ਦਾ ਬੇਰਹਿਮੀ ਨਾਲ ਕਤਲ ਹੋਇਆ, ਢੇਰੀ ਪਰਿਵਾਰ ਜਿਹੜਾ ਸੀਗਾ, ਬਿਲਕੁਲ, ਹਨਾ। ਹਾਂਜੀ, ਉਹ ਫਿਰ ਬੰਦਾ ਕਹਿੰਦਾ ਯਾਰ ਆਪਾਂ ਕਿੱਥੇ ਜੰਗਲ ਰਾਜ 'ਚ ਆ ਗਏ ਆ, ਵੀ ਕੀ ਇੱਥੇ ਹੋਈ ਕੀ ਜਿਹੜਾ ਹੋ ਜਾ ਰਿਹਾ। ਕਿੰਨੇ ਉਹ ਛੱਛੋ ਪੰਜ, ਕਿੰਨੇ ਵਾਦ ਵਿਵਾਦ, ਪਤਾ ਨਹੀਂ ਕੀ ਕੁਛ ਬੰਦਾ ਉਦੋਂ ਤੱਕ ਸੋਚ ਬੈਠਾ ਹੁੰਦਾ, ਬਹੁਤ ਕੁਝ ਸੋਚ ਲੈਂਦਾ ਬੰਦਾ। ਇਹ ਕਿੱਥੇ ਦਾ ਕਿੱਥੇ ਆਪਣੇ ਖਿਆਲੀ ਘੋੜੇ ਜਿਹੜੇ ਕਢਾ ਲੈਂਦਾ। ਹਾਂਜੀ, ਜਦੋਂ ਕੋਈ ਹਾਦਸਾ ਤੁਹਾਡੀ ਸੋਚ ਦੇ ਵਿੱਚ ਪੁਨਰ ਜੀਵਿਤ ਹੋ ਜਾਂਦਾ ਤਾਂ ਸਭ ਤੋਂ ਪਹਿਲਾਂ ਤੁਹਾਡਾ ਪਰਿਵਾਰ ਵੱਲ ਖਿਆਲ ਜਾਂਦਾ ਕਿ ਮੇਰਾ ਪਰਿਵਾਰ, ਮੇਰਾ ਬੱਚਾ ਅੱਜ ਪਲੇਗਰਾਊਂਡ 'ਚ ਆ, ਉਹ ਸਕੂਲ 'ਚ ਆ, ਮੇਰੇ ਮੰਮੀ ਡੈਡੀ ਇੱਥੇ ਕਿਤੇ ਵੀ ਹੈ। ਮਤਲਬ ਤੁਸੀਂ ਇਹ ਸੋਚਦੇ ਹੋ, ਇਹ ਨੈਚੁਰਲੀ ਇਹ ਗੱਲਾਂ ਤੁਹਾਡੇ ਐਜ਼ ਏ ਹਿਊਮਨ ਬੀਇੰਗ ਤੁਹਾਡੇ ਮਨ ਦੇ ਵਿੱਚ ਆਉਂਦੀਆਂ ਵਾ। ਪਰ ਇਹਨਾਂ ਦੀ ਪੁਸ਼ਟੀ ਕਰਨਾ ਬਹੁਤ ਜ਼ਰੂਰੀ ਹੈ। ਫਾਲਸ ਇਨਫੋਰਮੇਸ਼ਨ ਸਪਰੈਡ ਕਰਨਾ ਵੀ ਇੱਕ ਇਹ ਤਾਂ ਨਹੀਂ ਕਹਿ ਸਕਦੇ ਕਿ ਗੈਰ ਕਾਨੂੰਨੀ ਹੈ, ਪਰ ਇੱਕ ਇਖਲਾਕੀ ਕ੍ਰਾਈਮ ਜ਼ਰੂਰ ਹੈ। ਹੁਣ ਤੁਸੀਂ ਦੇਖੋ ਇਸ ਦੇ ਵਿੱਚੋਂ ਜਿਹੜੀ ਹੋਰ ਗੱਲ ਜਿਹੜੀ ਉਹ ਆ ਰਹੀ ਆ, ਹੁਣ ਗੋਸਟ ਗਨਸ ਇੱਥੇ ਅਲਾਉਡ ਨਹੀਂ ਆ ਜੀ, ਕਹਿੰਦਾ ਵੀ ਮੋਸਟਲੀ ਗੋਸਟ ਗਨ ਸੀਗੀਆਂ। ਉਹ ਮੰਟੀਕਾ ਦਾ ਕਿਸੇ ਨੇ ਦੱਸਦਾ, ਜਿਹਨੇ ਕਾਲ ਕਰਕੇ ਕਿਹਾ ਵੀ ਮੰਟੀਕੇ ਦਾ ਬੰਦਾ ਇਹਨਾਂ ਨੇ ਚੱਕ ਲਿਆ ਜੀ, ਠੀਕ ਆ। ਉਹ ਬੰਦੇ ਨਾਲ ਗੱਲ ਕਰ ਲਈ ਉਹਨਾਂ ਨੇ ਮੰਟੀਕੇ 'ਚ ਵੀ ਉਹ ਤਾਂ ਹੈਗਾ। ਕਿੱਥੇ ਦੀ ਗੱਲ ਕਿੱਥੇ ਆ, ਹੁਣ ਇਹ ਨਹੀਂ ਪਤਾ ਵੀ ਕੰਪਲਿਕੇਟਡ ਹੋ ਗਿਆ ਕੰਮ। ਮਤਲਬ ਹੁਣ ਇਹ ਨਹੀਂ ਪਤਾ ਵੀ ਲੜਾਈ ਅਗਲੇ ਦੀ ਕਿੱਥੇ ਹੋਈ ਹੋਵੇ, ਕਿੱਥੇ ਖਹਿਬਾਜੀ ਹੋਈ ਹੋਵੇ। ਉਹਨਾਂ ਨੂੰ ਪਤਾ ਹੋਣਾ ਵੀ ਇੱਥੇ ਸਾਰਾ ਕੁਝ ਜਿਹੜਾ ਉਹ ਵਾਪਰ ਰਿਹਾ ਆ, ਇਹ ਇਕੱਠੇ ਹੋਏ ਨੇ, ਕਰ ਦੋ ਜੀ ਕਾਲ। ਕੋਈ ਅੰਦਰੂਨੀ ਬੰਦਾ ਹੀ ਹੋਊਗਾ ਜਿਹਨੂੰ ਪਤਾ ਵੀ ਐਟਲੀਸਟ ਵੀ ਕਿੱਥੇ ਕਰ ਰਹੇ ਸੀ, ਜਿਹੜਾ ਲੋਕੇਸ਼ਨ ਦੱਸ ਰਿਹਾ ਵੀ ਜਿਹੜਾ ਉੱਥੇ ਉਹ ਜਿਹੜੇ ਉਹ ਜਾਣਗੇ। ਮੰਟੀਕਾ ਪੁਲਿਸ ਡਿਪਾਰਟਮੈਂਟ ਨੂੰ ਮਰਸਡ ਕਾਉਂਟੀ ਨੇ ਉਦੋਂ ਕੰਟੈਕਟ ਕੀਤਾ, ਮੰਟੀਕਾ ਪੁਲਿਸ ਡਿਪਾਰਟਮੈਂਟ ਨੇ ਕਨਫਰਮ ਕੀਤਾ ਵੀ ਉਹ ਬੰਦਾ ਠੀਕ ਆ। ਵੀ ਇਹ ਸ਼ੁੱਕਰਵਾਰ ਦੀ, ਪਿਛਲੇ ਸ਼ੁੱਕਰਵਾਰ ਦੀ ਇਹ ਜਿਹੜੀ ਘਟਨਾ ਆ, ਤੇ ਅੱਜ ਜਿਹੜੀ ਉਹ
ਨਜ਼ਰਾਂ ਦੇ ਸਾਹਮਣੇ ਲੋਕਾਂ ਦੇ ਜਿਹੜੀ ਉਹ ਆ ਰਹੀ ਆ। ਇਹ ਉਦਣ ਦੇ ਹੀ ਹਿਰਾਸਤ 'ਚ ਆ, ਗ੍ਰਿਫਤਾਰ 'ਚ ਆ। $1,70,000 ਦਾ ਕੱਲੇ ਦੇ ਉੱਤੇ ਬੌਂਡ ਅਮਾਊਂਟ ਜਿਹੜਾ ਉਹ ਪਿਆ ਆ। ਹੁਣ ਇਹ ਨਹੀਂ ਪਤਾ ਵੀ ਇਹ ਬੇਲ ਕਰਾਉਣ ਦੇ ਵਿੱਚ ਕਾਮਯਾਬ ਹੋਏ ਆ ਜਾਂ ਨਹੀਂ ਹੋਏ, ਕਰਾਈ ਆ ਜਾਂ ਨਹੀਂ। ਅੱਜ ਇਹਨਾਂ ਦੀ ਪਹਿਲੀ ਤਰੀਕ ਸੀ, ਅਜੇ ਉਸ ਦਾ ਇੰਤਜ਼ਾਰ ਆ ਵੀ ਕੀ ਉਸ ਦੇ ਵਿੱਚ ਇਹਨਾਂ ਨੇ ਗਿਲਟੀ ਵਗੈਰਾ ਪਲੀ ਕੀਤਾ ਆ, ਨਹੀਂ ਕੀਤਾ ਆ। ਉਹ ਆਪਾਂ ਨੂੰ ਇੰਤਜ਼ਾਰ ਕਰਨਾ ਪੈਣਾ ਵੀ ਇਸ ਦੇ ਵਿੱਚ ਕੀ ਜਿਹੜਾ ਉਹ ਹੋਇਆ ਹੈਗਾ ਆ। ਸੋ ਇਹ ਭਾਈ ਜਦੋਂ ਤੁਸੀਂ ਇਦਾਂ ਦਾ ਕੋਈ ਚੀਜ਼ ਕਰ ਰਹੇ ਆ ਜਾਂ ਹੈ ਕਿਸੇ ਦੇ ਨਾਲ, ਉਹ ਫਿਰ ਜਿਹੜਾ ਬੰਦਾ ਫਸ ਜਾਂਦਾ। ਕਈ ਵਾਰੀ ਪੈਗ ਲਾਉਣ, ਜਿੱਦਾਂ ਉਹ ਕਹਿੰਦੇ ਆ ਨਾ ਵੀ ਆਟੇ ਦੇ ਨਾਲ ਲੂਣ ਵੀ ਪਿਸ ਜਾਂਦਾ, ਪੈਗ ਲਾਉਣਾ ਇਹਨਾਂ ਨੇ, ਕੋਕਾ ਕੋਲਾ ਪੀਣ ਵਾਲੇ ਵੀ ਫਸ ਜਾਂਦੇ ਆ। ਏਦਾਂ ਵੀ ਹੁੰਦਾ ਹੈ ਕਈ ਵਾਰੀ, ਹਨਾ। ਉਹ ਚੀਜ਼ ਜਿਹੜੀ ਉਹ ਹੁੰਦੀ ਆ। ਤੁਹਾਨੂੰ ਐਟਲੀਸਟ ਤੁਹਾਨੂੰ ਇੰਨਾ ਪਤਾ ਹੋਣਾ ਚਾਹੀਦਾ ਵੀ ਤੁਹਾਡੇ ਲਈ ਕਿਹੜੀ ਚੀਜ਼ ਚੰਗੀ ਆ, ਕਿਹੜੀ ਚੀਜ਼ ਮਾੜੀ ਆ। ਇੱਕ ਪਿੱਛੇ ਜੇ ਨਾ ਗਾਣਾ ਆਇਆ ਸੀ, ਗੈਂਗ ਨਹੀਂ ਕਰਦੇ, ਗੈਂਗਾ ਰਨ ਕਰਦੇ। ਹੁਣ ਕਿਤੇ ਉਧਰ ਨੂੰ ਤਾਂ ਨਹੀਂ ਸੀ ਤੁਰੇ ਪਏ। ਆਪਾਂ ਨਾਲ ਦੇ ਨਾਲ ਆਪਾਂ ਇੱਕ ਕਮਿਊਨਿਟੀ ਦੇ ਪੱਖ ਤੋਂ ਵੀ ਆਪਾਂ ਦੇਖਣਾ ਚਾਹੀਦਾ ਵੀ ਗੋਸਟ ਗਨਸ ਲੈ ਕੇ ਆਪਾਂ ਕਰ ਕੀ ਰਹੇ, ਵੀ ਕੀ ਸਿਰਫ ਇਸ ਲਈ ਵੀ ਆਪਾਂ ਨੂੰ ਅਵੇਲੇਬਲ ਨਹੀਂ, ਆਪਾਂ ਤਾਂ ਲੈਣੀਆਂ ਚਾਹੁੰਦੇ ਆ, ਜਾਂ ਜਿਹੜੀਆਂ ਅਵੇਲੇਬਲ ਆ ਉਹਨਾਂ ਤੋਂ ਮਨ ਭਰ ਗਿਆ ਆ ਵੀ ਉਹਨਾਂ ਦੇ ਨਾਲ ਠੀਕ ਨਹੀਂ ਆ। ਓਬਵੀਅਸਲੀ ਜਿਹਨੂੰ ਹੌਬੀ ਆ, ਉਹ ਵੱਖ-ਵੱਖ ਜਿਹਨੂੰ ਇਕੱਠੇ ਕਰਨ ਦੀ ਜਿਹੜਾ ਸ਼ੌਂਕ ਆ, ਉਹ ਚਾਹੁੰਦਾ ਮੇਰੇ ਕੋਲ ਹਰ ਤਰ੍ਹਾਂ ਦੀ ਜਿਹੜੀ ਉਹ ਚੀਜ਼ ਹੋਵੇ। ਪਰ ਜਦੋਂ ਤੁਹਾਨੂੰ ਪਤਾ ਵੀ ਭਾਈ ਤੁਹਾਡੇ ਇਦਾਂ ਦੇ ਕਿਤੇ ਦੁਸ਼ਮਣ ਵੀ ਹੋ ਸਕਦੇ ਆ, ਜਾਂ ਜਿਹਦੇ ਨਾਲ ਤੁਹਾਡੀ ਲੱਗਦੀ ਆ, ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਆ, ਤਾਂ ਉਹ ਬੰਦਾ ਫਿਰ ਫਸ ਵੀ ਸਕਦਾ ਇਹੋ ਜਿਹੇ। ਹਾਂਜੀ, ਪਹਿਲੀ ਗੱਲ ਤਾਂ ਇਹ ਕਿ ਹਥਿਆਰ ਇਹ ਨੁਮਾਇਸ਼ ਵਾਲੀ ਚੀਜ਼ ਨਹੀਂ, ਤੇ ਹਥਿਆਰ ਇਹ ਵੀ ਨਹੀਂ ਹੈ ਕਿ ਤੁਸੀਂ ਇਲੀਗਲੀ ਰੱਖੋ। ਜੋ ਕਾਨੂੰਨ ਦੇ ਮੁਤਾਬਕ ਤੁਸੀਂ ਰੱਖ ਸਕਦੇ ਹੋ, ਜਿਹਦੇ ਲਈ ਤੁਸੀਂ ਵੈਲਿਡ ਹੋ। ਮਤਲਬ ਜੇ ਤੁਸੀਂ ਇੱਥੋਂ ਦੇ ਸਿਟੀਜ਼ਨ ਹੋ, ਕੈਲੀਫੋਰਨੀਆ ਜਾਂ ਹੋਰ ਸਟੇਟਸ ਵਾਈਜ਼ ਵੀ ਤੁਹਾਨੂੰ ਪੜ੍ਹਨਾ ਪੈਣਾ, ਤੁਹਾਨੂੰ ਜਾਣਨਾ ਪੈਣਾ ਕਿ ਮੈਂ ਕਿਹੜੀ ਚੀਜ਼ ਲੀਗਲੀ ਰੱਖ ਸਕਦਾ। ਤੇ ਜੇ ਤੁਸੀਂ ਇਲੀਗਲੀ ਰੱਖ ਰਹੇ ਹੋ ਤਾਂ ਇਹਦਾ ਮਤਲਬ ਤੁਸੀਂ ਰਿਸਕ ਤੇ ਚੱਲ ਰਹੇ ਹੋ। ਪਤਾ ਲੱਗ ਗਿਆ ਤਾਂ ਠੀਕ ਹੈ, ਨਾ ਪਤਾ ਲੱਗਾ ਤਾਂ ਠੀਕ ਹੈ, ਪਰ ਜਿੱਦਾਂ ਇਨਫੋਰਮੇਸ਼ਨ ਲੀਕ ਹੋਈ ਉਹਦੇ ਵਕਤ ਖੜਾ ਹੋ ਜਾਣਾ। ਤੇ ਇਹੀ ਚੀਜ਼ ਇੱਥੇ ਹੋਈ, ਜਾਣੇ ਕਿਉਂਕਿ ਹੋ ਸਕਦਾ ਕੱਲ ਨੂੰ ਹਜੇ ਕੋਰਟ ਦੇ ਵਿੱਚ ਜ਼ਿਰਾ ਹੋਣੀ ਹੈ, ਹਲੇ ਇਨਵੈਸਟੀਗੇਸ਼ਨ ਔਨਗੋਇੰਗ ਆ। ਆਪਾਂ ਕਿਸੇ ਵੀ ਗੱਲ ਤੇ ਹਜੇ ਸਿੱਟੇ ਤੇ ਨਹੀਂ ਪਹੁੰਚਣਾ ਚਾਹੁੰਦੇ ਸ਼ਬਦੀ ਰੂਪ ਦੇ ਵਿੱਚ ਵੀ, ਅਸੀਂ ਅੱਜ ਫੈਸਲਾ ਹੀ ਸੁਣਾ ਕੇ ਉੱਠ ਗਏ ਤੋਂ। ਪਰ ਇੰਨਾ ਜ਼ਰੂਰ ਹੈ ਕਿ ਭਾਵੇਂ ਜਾਣੇ 'ਚ ਹੋਇਆ, ਭਾਵੇਂ ਅਣਜਾਣੇ 'ਚ ਹੋਇਆ, ਪਰ ਇਹ ਹੈ ਕਿ ਇਹ ਜਿਹੜੀਆਂ ਜਿਵੇਂ ਤੁਸੀਂ ਚਾਰਜਸ ਦੱਸਿਆ, ਜਿਵੇਂ ਤੁਸੀਂ ਬੇਲ ਬੌਂਡ ਬਾਰੇ ਦੱਸਿਆ ਕਿ 1,70,000, ਤਾਂ ਇਹ ਬਹੁਤ ਜ਼ਿਆਦਾ ਇਨ ਫਿਊਚਰ ਇਹ ਚੀਜ਼ਾਂ ਉਹਨਾਂ ਨੂੰ ਤੰਗ ਕਰਨਗੀਆਂ। ਜੀ ਬਿਲਕੁਲ। ਹੁਣ ਕੈਲੀਫੋਰਨੀਆ ਦੇ ਵਿੱਚ ਇੱਕ ਰੂਲ ਆ ਰਿਹਾ ਆ ਵੀ ਜੇ ਕਿਸੇ ਦੇ ਕੋਲ ਇਦਾਂ ਦਾ ਅਸਲਾ ਬਰੂਦ ਜਾਂ ਕੁਛ ਪਿਆ ਆ, ਜੇ ਉਹ ਤੁਸੀਂ ਸ਼ਿਕਾਇਤ ਕਰ ਸਕਦੇ ਆ। ਠੀਕ ਹੈ। ਇਹ ਜਿਹੜਾ ਕੈਲੀਫੋਰਨੀਆ ਨੇ ਉਸ ਤਰਜ਼ ਦੇ ਉੱਤੇ ਕਾਨੂੰਨ ਬਣਾਇਆ, ਜਿਹੜਾ ਰੀਸੈਂਟਲੀ ਟੈਕਸਸ ਨੇ ਬਣਾਇਆ ਸੀਗਾ, ਰੀਪਰੋਡਕਟਿਵ ਜਿਹੜੀ ਅਬੋਰਸ਼ਨ ਵਗੈਰਾ, ਉਸ ਮੁੱਦੇ ਨੂੰ ਲੈ ਕੇ ਵੀ ਜੇ ਕੋਈ ਅਬੋਰਸ਼ਨ ਕਰਵਾ ਰਿਹਾ ਤੇ ਜੇ ਕੋਈ ਉਸਦੀ ਸੂਹ ਦਿੰਦਾ ਹੈ ਤਾਂ ਉਹਨੂੰ $10,000 ਦਾ ਇਨਾਮ ਮਿਲੂਗਾ। ਠੀਕ ਹੈ ਨਾ, ਵੀ ਉਸ ਪ੍ਰਾਈਵੇਟ ਸਿਟੀਜ਼ਨ ਨੂੰ ਇੱਕ ਦੂਜੇ ਦੇ ਉਲਟ ਬੇਸਿਕਲੀ ਜਿਹੜਾ ਕਰਾਉਣ ਦੇ ਲਈ। ਹੁਣ ਕੈਲੀਫੋਰਨੀਆ ਨੇ ਕਿਹਾ ਵੀ ਜੇ ਤੁਸੀਂ ਉਹ 'ਚ ਕਰਦੇ, ਅਸੀਂ ਇਹ 'ਚ ਕਰ ਦਿੰਦੇ ਹਾਂ। ਇਹ ਪੋਲੀਟੀਕਲ ਜਿਹੜੇ ਸਿੰਘ ਫਸ ਜਾਂਦੇ ਆ। ਹੁਣ ਇੱਥੇ ਹੋਰ ਮਸਲੇ ਜਿਹੜੇ ਗਾਂਹ ਫਸ ਜਾਂਦੇ ਆ ਵੀ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਹੋਊਗਾ ਕਿ ਤੁਹਾਡੀ ਮੇਰੇ ਨਾਲ ਅੱਜ ਠੀਕ ਆ, ਕੱਲ ਨੂੰ ਜਿਹੜੀ ਨਹੀਂ ਬਣਦੀ, ਅੱਜ ਤੱਕ ਇਕੱਠਿਆਂ ਨੇ ਲੈ ਲਏ ਮੰਨ ਲਓ, ਹਨਾ, ਵੀ ਉਹ ਲੈ ਵੀ ਆਂਦੇ, ਕੱਲ ਨੂੰ ਆਪਣੀ ਬਣੀ ਨਹੀਂ, ਉਹਨੂੰ ਪਤਾ ਵੀ ਪ੍ਰਵੀਨ ਕੋ ਆਇਆ, ਪ੍ਰਵੀਨ ਨੂੰ ਪਤਾ ਰਾਜ ਕੋ ਆਇਆ, ਵੀ ਹੁਣ ਇਹਨੂੰ ਕਹਿੰਦਾ ਵੀ ਮੈਂ ਸਬਕ ਸਿਖਾਉਣਾ, ਹਨਾ, ਵੀ ਫੇਰ ਬਾਅਦ ਦੇ ਵਿੱਚ ਇਦਾਂ ਹੋਣ ਲੱਗ। ਹੁਣ $10,000 ਕਲੇਮ ਕਰਨ ਦਾ ਵੇਲਾ ਆ ਗਿਆ। $10,000 ਨਾ ਵੀ ਕਲੇਮ ਹੋਵੇ, ਬਸ ਉਦਾਂ ਹੀ ਫਸਾ ਦਿਓ ਬੰਦੇ, ਫਸਾਉਣਾ। ਜਿੱਦਾਂ ਇੰਡੀਆ 'ਚ ਆਪਾਂ ਪੰਜਾਬ 'ਚ ਨਹੀਂ ਕਰਦੇ, ਵੀ ਪਰਚਾ ਪਵਾਤਾ ਤੇ ਉਹ ਕਰਤਾ, ਫਿਰ ਤੇ ਇੱਥੇ ਮਸਲਾ ਇਹ ਬਣ ਜਾਣਾ। ਜੀ ਰਮਨਦੀਪ ਸਿੰਘ ਹੁਣੀ ਫੇਸਬੁੱਕ ਤੇ ਦੱਸਦੇ, ਕਹਿੰਦੇ ਭਾਜੀ ਉਹਨਾਂ ਦੇ ਸਟੇਟਸ ਦੇ ਉੱਤੇ ਇਫੈਕਟ ਕਰੂਗਾ। ਕਹਿੰਦੇ ਵੀ ਮੇਰੇ ਇੱਕ ਅੰਕਲ ਨੂੰ DUI ਮਿਲੀ ਸੀਗੀ ਤੇ ਉਹਨਾਂ ਦੇ ਸਿਟੀਜ਼ਨਸ਼ਿਪ ਦੇ ਉੱਤੇ ਕਾਫੀ ਜ਼ਿਆਦਾ ਉਹਨਾਂ ਨੂੰ ਸਵਾਲ ਜਵਾਬ ਹੋਏ ਤੇ ਉਹਦੇ ਕਰਕੇ ਉਹਨਾਂ ਦੀ ਸਿਟੀਜ਼ਨਸ਼ਿਪ ਡਿਲੇ ਵੀ ਹੋ ਗਈ। ਅੱਛਾ। ਇੱਕ DUI ਇੱਕ ਹੋਰ ਚੀਜ਼ ਆ, ਇਹ ਫੈਲਨੀ ਹਥਿਆਰਾਂ ਵਾਲੀ ਜਿਹੜੀ ਉਹ ਗਾਂ ਜਿਹੜੀ ਉਹ ਬਣ ਜਾਂਦੀ ਆ। ਓਬਵੀਅਸਲੀ ਜਿਹੜੇ ਕ੍ਰਿਮੀਨਲ ਲਾਇਰਸ ਆ, ਉਹ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਆ, ਕਿੱਦਾਂ ਇਸ ਨੂੰ ਹਟਾਇਆ ਜਾ ਸਕਦਾ, ਕਿੱਦਾਂ ਘਟਾਇਆ ਜਾ ਸਕਦਾ, ਕਿੱਦਾਂ ਹੁੰਦਾ ਹੈ। ਆਉਣ ਵਾਲੇ ਸਮੇਂ ਦੀ ਗੱਲ ਆ, ਪਰ ਭਵਿੱਖ ਇਹਨਾਂ ਦੇ ਲਈ ਕਾਫੀ ਧੁੰਦਲਾ ਇਸ ਚੀਜ਼ ਦੇ ਨਾਲ ਬਣ ਜਾਂਦਾ, ਕਿਉਂਕਿ ਜਿਹੜਾ ਅੱਗੇ ਪਾਣੀ ਨੇ ਉਦਾਂ ਹੀ ਸਿੱਧੇ ਬਹਿ ਜਾਣਾ, ਹੁਣ ਬੰਨ ਦੇ ਵਿੱਚੋਂ ਬਹਿਣਾ, ਛਾਨਣੀ ਲੱਗੀ ਹੋਣੀ ਆ, ਥਾਂ ਦੇ ਉੱਤੇ ਇੱਕ ਨਹੀਂ ਕਈ ਲੱਗਣੀਆਂ ਇਹ ਪ੍ਰੋਬਲਮ। ਸੋ ਸਰੋਤੇ, ਤੁਸੀਂ ਵੀ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰੋ। 408-272-52 ਕਈ ਵਾਰੀ ਨਾ ਆਪਾਂ ਫਨ ਦੇ ਚੱਕਰ 'ਚ ਆਊਟ ਆਫ
ਕੰਟਰੋਲ ਵੀ ਕਈ ਵਾਰੀ ਹੋ ਆਊਟ ਜਾਂਦੇ ਆਫ ਲਾਅ। ਤੁਹਾਨੂੰ ਕਈ ਵਾਰੀ ਪਤਾ ਹੀ ਨਹੀਂ ਲੱਗ ਰਿਹਾ ਹੁੰਦਾ ਵੀ ਤੁਹਾਡੇ ਕੋਲ ਕਿਹੜੀ ਅਣਗਹਿਲੀ ਹੋ ਰਹੀ ਆ। ਹਾਂਜੀ, ਨਹੀਂ ਪਤਾ। ਜਿੱਥੇ ਨਹੀਂ ਪਤਾ, ਬੈਟਰ ਟੂ ਸਟੇ ਸੇਫ, ਜਿੱਦਾਂ ਉਹ ਆਖਿਆ ਜਾਂਦਾ ਹੈ ਨਾ। ਜੀ। ਇਹ 'ਚ ਕੋਈ ਸ਼ੇਖੀ ਮਾਰਨ ਵਾਲੀ ਕੋਈ ਗੱਲ ਨਹੀਂ ਨਹੀਂ ਆ। ਬਿਲਕੁਲ ਇਹ ਹਥਿਆਰ ਦੇ ਕੋਈ ਮਾਮਲੇ 'ਚ। ਸ਼ੇਖੀ ਮਾਰਨ ਵਾਲੀ ਗੱਲ ਨਹੀਂ ਆ ਵੀ ਮੈਂ ਜੀ ਆਹ ਕਰਤਾ, ਮੈਂ ਜੀ ਉਹ ਕਰਤਾ। ਜਿਹੜਾ ਬੰਦਾ ਏਦਾਂ ਕਰਦਾ ਕਈ ਵਾਰੀ ਘਰੇ ਨਹੀਂ ਪਤਾ ਲੱਗਣ ਦਿੰਦਾ, ਤੁਸੀਂ ਸਾਰਿਆਂ ਨੂੰ ਥੋੜੀ ਦੱਸੋਗੇ ਜੀ ਵੀ ਇਹ ਚੀਜ਼ਾਂ ਜਿਹੜੀਆਂ ਤੁਸੀਂ ਕਰ ਰਹੇ ਹੋ, ਤੇ ਫਿਰ ਤਾਂ ਤੁਸੀਂ ਆ ਬੈਲ ਮੁਝੇ ਮਾਰ ਵਾਲੀ ਵਾਲੀ ਗੱਲ ਆ ਜਿਹੜੀ ਉਹ ਕਰ ਰਹੇ ਹੋ। ਜੀ। ਸੋ ਤੇ ਕਾਲ ਕਰ ਸਕਦੇ ਹੋ 408 272 52 100 ਦੇ ਉੱਤੇ। ਜੁੜੇ ਨੇ ਆਪਣੇ ਨਾਲ ਬੂਟਾ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਰਾਜਕਰ ਵੀਰ ਜੀ ਤੇ ਪ੍ਰਵੀਨ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਜੀ, ਪਹਿਲੀ ਗੱਲ ਤਾਂ ਇਹ ਕੰਮ ਬਹੁਤ ਮਾੜਾ ਹੈ ਜੀ। ਤੇ ਦੂਜਾ ਨੰਬਰ, ਸਿਆਣੇ ਆਂਦੇ ਨੇ ਆਖੇ ਜਾਂਦੀਏ ਬੁਲਾਏ ਆਖੇ ਦੁਪਹਿਰਾ ਕੱਟ ਜਾ। ਤੇ ਚੱਕਰ ਆ ਵੀ ਭਾਈ ਇਹਨਾਂ ਚੋਂ ਨਾ ਇੱਕ ਬੰਦਾ ਹੋਊਗਾ ਫੁਕਰਾ ਜੀ। ਇਹ ਤਾਂ ਇਹ ਕੰਮ ਹੋਇਆ। ਉਹਨੇ ਕਿਹਾ ਵੀ ਜੇ ਇਹਨਾਂ ਨੇ ਸ਼ੂਟਿੰਗ ਕਰਨੀ ਜਾਂ ਕੁਛ ਕਰਨਾ ਸੀ ਤੇ ਰੇਂਜਿੰਗ ਸ਼ੂਟ ਬਣੇ ਆ, ਉੱਥੇ ਜਾ ਕੇ ਕਰ ਲੈਂਦੇ। ਇੱਕੋ ਜਿਹੇ ਨੌਜਵਾਨ ਆ ਤੇ ਸਾਰਿਆਂ ਨੇ ਹਥਿਆਰ ਫੜ ਕੇ ਤੇ ਇਹ ਕਰਦੇ ਆ, ਤਾਂ ਜਿਵੇਂ ਬਹੁਤ ਮਾੜਾ ਕੰਮ ਕੀਤਾ ਇਹਨਾਂ ਨੇ ਜੀ। ਤੇ ਇਹਨਾਂ ਦਾ ਸਟੇਜ ਤੇ ਇਹਨਾਂ ਦੇ ਮਾਂ ਪਿਓ ਦਾ ਵੀ ਹੁਣ ਕੀ ਕਸੂਰ ਆ, ਬੱਚਿਆਂ ਨੂੰ ਕੀ ਆਖੂਗਾ। ਉਹ ਤੇ ਗੱਲ ਆ, ਉਹ ਵੀ ਫਿਕਰ 'ਚ। ਹਾਂਜੀ, ਤੇ ਨਾਲੇ ਆਪਦਾ ਸਾਰਾ ਫਿਊਚਰ ਆ ਉਹਨੇ ਸਾਰਾ ਡੇਂਜਰਸ ਕਰ ਲਿਆ, ਖਤਰੇ 'ਚ ਪਾ ਲਿਆ ਵੀ ਭਾਈ ਕਦੋਂ ਵੀ ਕਿਤੇ ਵੀ ਜਾਣਗੇ ਇਹਨਾਂ ਦਾ ਰੈਕਡ ਚੈੱਕ ਕਰਨਗੇ ਤੇ ਅਗਲੇ ਆਖਣਗੇ ਨਹੀਂ ਭਾਈ ਜੌਬ ਤੇ ਵੀ ਨਹੀਂ ਇਹਨੂੰ ਰੱਖਣਾ ਛੇਤੀ ਇਹਨਾਂ ਨੂੰ। ਜੀ ਬਿਲਕੁਲ। ਉਹ ਤਾਂ ਦੇਸੀ ਦੂਸੀ ਦਾ ਭਾਵੇਂ ਕੋਈ ਰੱਖ ਲੈ, ਚੱਲ ਯਾਰ ਕੀ ਆਂਦਾ, ਤੇ ਜੇ ਹੋਰ ਨਹੀਂ ਕੋਈ ਰੱਖਣਾ ਛੇਤੀ ਕਿਉਂ ਅਗਲਿਆਂ ਦੇ ਰੈਕਡ ਜਿਹਦੇ 'ਚ ਭਾਈ ਆਹ ਤੇਰਾ ਆਉਂਦਾ ਹਥਿਆਰਾਂ ਵਾਲਾ, ਤੇ ਹਥਿਆਰਾਂ ਤੋਂ ਤਾਂ ਨਾਲੇ ਤੁਹਾਨੂੰ ਪਤਾ ਵੀ ਅੱਜ ਕੱਲ ਕੀ ਹੋਈ ਜਾਂਦਾ, ਮਾੜੀ ਜੀ ਨੌਕਰੀ ਵਿਸ਼ੇ ਜਾ ਕੇ ਨਾ ਜੀ। ਤੇ ਇਹ ਚੱਕਰ ਨਾ ਆਮ ਮੈਂ ਵੇਖੇ ਆ ਕਈ। ਸਾਡੇ ਵੀ ਇੱਕ ਰਿਸ਼ਤੇਦਾਰ ਹੈਗਾ, ਹੁਣ 3 ਲਈ ਫਿਰਦਾ, ਨਿੱਕਾ ਜਿਹਾ ਸ਼ੋਰ ਆ। ਮੈਂ ਕਿਹਾ ਸਾਨੂੰ ਇੰਨਾ ਚੱਕਰ ਆਇਆ ਨੂੰ ਹੋ ਗਏ, 5 ਮਿੰਟ ਦੀ ਐਮਰਜੈਂਸੀ ਕਾਲ ਕਰੋ, ਲੈਣਾ ਕੀ ਆ, ਨਾਲੇ ਸਾਂਭਾ ਸੰਭਾਈ। ਇਹਦਾ ਹਥਿਆਰ ਤਾਂ ਮਾੜਾ ਹੈ, ਇਹਦੇ ਖਾਲੀ ਵੀ ਚੱਲ ਜਾਂਦਾ ਜਦੋਂ ਕਿਸਮਤ ਮਾੜੀ ਹੋਵੇ, ਦਿਨ ਕੋਈ ਮਾੜਾ ਚੰਗਾ ਹੋਵੇ। ਉਹ 4 ਰੱਖੀ ਬੈਠਾ। ਮੈਂ ਕਿਹਾ ਵਾਹ, ਸ਼ਾਬਾਸ਼, ਥੈਂਕ ਯੂ ਮਾ ਤੇਰੇ ਤਾਂ ਬੱਚਿਆਂ ਨੂੰ ਨਾਲ। ਅੱਜ ਕੱਲ ਇੱਕ ਟ੍ਰੈਂਡ ਜੇ ਚੱਲੀ ਜਾਂਦੇ ਆ ਮੂਸੇ ਵਾਲੇ ਦੇ ਕਰਕੇ, ਉਹਦੇ ਕਰਕੇ ਲੋਕੀ ਨਾ ਖੰਮਾਂ ਤੋਂ ਥੋੜੇ ਜਿਹੇ ਬਾਹਰ ਹੋਏ। ਇਹ ਜਿਹੇ ਕੰਮਾਂ ਨੂੰ ਇਹ ਸ਼ਹਿ ਦਿੱਤੀ ਆ ਕਿਸੇ ਨੇ, ਤੇ ਇਹ ਤਾਂ ਵਾਰਦਾਤ ਹੋਈ ਹੈ। ਨਹੀਂ ਹੋਣਾ ਚਾਹੀਦਾ, ਇਹ ਮਾੜਾ ਕੰਮ ਹੈ ਜੀ। ਠੀਕ ਹੈ। ਜੇ ਉਮਰ ਦੇ ਹਿਸਾਬ ਨਾਲ ਹੋਵੇ, ਆਪਦੇ ਘਰੇ ਰੱਖੋ। ਜੇ ਕੋਈ ਮਾੜਾ ਮੋਟਾ ਤੁਹਾਡਾ ਹੈਗਾ ਤੇ ਜੇ ਚਲਾਉਣਾ ਤਾਂ ਉੱਥੇ ਸ਼ੂਟ ਰੇਂਜ ਤੇ ਜਾਓ ਜੀ। ਖੁੱਲੇ ਚ। ਫੇਰ ਜੇ ਨਾਲੇ ਥੋੜਾ ਤਾਂ ਲਾ ਹੀ ਆ ਵੀ ਜੇ ਤੁਸੀਂ ਹਥਿਆਰ ਹੈਗਾ ਤੁਹਾਡੇ ਕੋਲੇ ਤੇ ਪੁਲਿਸ ਨੂੰ ਵੇਖ ਕੇ ਲੁਕਾਉਣੇ ਆ, ਤਾਂ ਉਹ ਤਾਂ ਉਦੋਂ ਵੱਡਾ ਕ੍ਰਾਈਮ ਆ। ਤੁਸੀਂ ਸਿੱਧੇ ਰੱਖੋ ਕੋਲੇ, ਉਹਨਾਂ ਨੂੰ ਦੱਸ ਦਿਓ ਵੀ ਭਾਈ ਆਹ ਗੱਲ ਆ, ਅਸੀਂ ਤਾਂ ਇੱਥੇ ਚੱਲੇ ਆ ਤੇ ਤੁਹਾਡਾ ਬਚਤ ਹੁੰਦੀ। ਜਦੋਂ ਲੁਕੋਲੇ ਉਹ ਤਾਂ ਫਿਰ ਉਹਨਾਂ ਦੀ ਮਨਸ਼ਾ ਤੋਂ ਹੋ ਜਾਂਦਾ ਵੀ ਇਹ ਭਾਈ ਸਮਥਿੰਗ ਰੌਂਗ ਕਰਨ ਲੱਗੇ ਜੀ। ਨਹੀਂ, ਉਹ ਇਦਾਂ ਆ ਨਾ, ਹੁਣ ਬੂਟਾ ਸਿੰਘ ਜੀ ਵੀ ਲੁਕਾਉਣੇ ਉਹਨਾਂ ਨੂੰ ਪੈਣੇ ਸੀ ਗੋਸਟ ਗਨ ਅਲਾਉਡ ਦੀਆਂ। ਉਹ ਫਿਰ ਤਾਂ ਕਹਿੰਦੇ ਵੀ ਰਜਿਸਟਰਡ ਓਨਰ ਨਹੀਂ ਸੀਗੇ। ਉਹ ਫਿਰ ਗਾਂ ਤੋਂ ਗਾਂ ਜਿਹੜੀਆਂ ਕਈ ਚੀਜ਼ਾਂ, ਤਾਂ ਹੀ ਤਾਂ 3 ਫੈਲਣੀਆਂ ਪਈਆਂ ਨਾ ਹੁਣ ਉਹਨਾਂ ਦੇ ਨਾਲ। ਬਹੁਤ ਮਾੜਾ ਕੰਮ ਹੋਇਆ। ਫਿਰ ਤਾਂ ਅਗਲਿਆਂ ਤੇ ਦੂਜਿਆਂ ਤੇ ਵੀ ਹੋਊਗਾ ਵੀ ਭਾਈ ਤੁਸੀਂ ਇਹਨਾਂ ਨੂੰ ਹਥਿਆਰ ਦਿੱਤਾ, ਨਾਲ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਰਗੜਨਗੇ। ਜੀ। ਸੋ ਜੇ ਪਤਾ ਲੱਗੂਗਾ ਵੀ ਕਿੱਥੋਂ ਲੈ ਗੋਸਟ ਗਨ ਦਾ ਮਤਲਬ ਵੀ ਇਹ ਹੁੰਦਾ ਆ ਵੀ ਪਤਾ ਨਹੀਂ ਹੁੰਦਾ, ਉਹਦੇ ਸੀਰੀਅਲ ਨੰਬਰ ਸਾਰੇ ਉਹਨਾਂ ਨੇ ਮਿਟਾਏ ਹੁੰਦੇ ਉਹਦੇ। ਜੀ। ਸੋ ਥੈਂਕ ਯੂ ਬੂਟਾ ਸਿੰਘ ਜੀ। ਓਕੇ ਜੀ, ਥੈਂਕ ਯੂ ਜੀ। ਸੋ ਇਹ ਵੀ ਨਾ ਤੁਹਾਨੂੰ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ। ਕਈ ਵਾਰੀ ਇਹਦੇ ਵਿੱਚ ਇਹ ਵੀ ਪ੍ਰਵੀਨ ਹੁੰਦੀ ਆ ਵੀ ਤੁਸੀਂ ਅਜੇ ਐਲੀਜੀਬਲ ਨਹੀਂ ਹੁੰਦੇ ਲੀਗਲੀ ਫਾਇਰ ਆਰਮ ਬਾਏ ਕਰਨ ਦੇ ਲਈ। ਠੀਕ ਹੈ। ਤੇ ਉਹ ਫਿਰ ਬੰਦਾ ਕਹਿੰਦਾ ਵੀ ਚੱਲ ਮੈਂ ਇਦਾਂ ਦਾ ਕੋਈ ਰੱਖ ਲੈਂਦਾ, ਚੱਲ ਮੈਨੂੰ ਸੇਫਟੀ ਦੇ ਲਈ ਜਿਹੜਾ ਉਹ ਚਾਹੀਦਾ ਹੈ ਜਾਂ ਕੁਛ ਚਾਹੀਦਾ। ਜਾਂ ਕਈ ਵਾਰੀ ਇੱਕ ਦੂਜੇ ਨੂੰ ਦੇਖ ਕੇ ਪੀਅਰ ਪ੍ਰੈਸ਼ਰ, ਉਹਦੇ ਕੋਲ ਵੀ ਹੈਗਾ, ਮੈਂ ਵੀ ਦੇਖੋ ਦੇਖੀ ਜਿੱਦਾਂ ਕਹਿੰਦੇ ਆ ਵੀ ਉਹ ਆਪਾਂ ਕਰ ਲਈਏ, ਉਹ ਵੀ ਭਾਈ ਕਈ ਵਾਰੀ ਰਗੜ ਹੋ ਜਾਂਦੇ ਆ। ਹੋ ਸਕਦਾ ਵੀ ਇਹਨਾਂ 'ਚ ਕੋਈ ਏਦਾਂ ਦਾ ਹੀ ਹੋਵੇ ਜਿਹੜਾ ਕਹਿੰਦਾ ਵੀ ਗੋਸਟ ਗਨ ਜਿਹੜੀ ਰੱਖੀ ਹੈ ਵੀ ਲੀਗਲੀ ਨਹੀਂ ਬਾਏ ਕਰ ਸਕੇ ਹੁਣੇ, ਜਾਂ ਅਲਾਉਡ ਨਹੀਂ ਹੋਣਾ ਅਜੇ, ਤੇ ਫਿਰ ਉਹ ਇੱਧਰਲੇ ਪਾਸੇ ਨੂੰ ਗੱਲ ਜਿਹੜੀ ਉਹ ਚਲੇ ਗਈ। ਇਹ ਠੀਕ ਆ, ਹਥਿਆਰ ਤੁਸੀਂ ਰੱਖ ਸਕਦੇ ਆ, ਰੱਖਣ ਦੀ ਇਜਾਜ਼ਤ ਹੈ, ਪਰ ਕਾਨੂੰਨੀ ਪ੍ਰਬੰਧ ਮਤਾ। ਹਾਂਜੀ, ਉਹ ਦੇਖੋ, ਉਹ ਤਾਂ ਨਾਲ ਦੇਖੋ ਦੂਜੀ ਲੜਾਈ ਤਾਂ ਸੈਕਿੰਡ ਅਮੈਂਡਮੈਂਟ ਦੀ ਜਿਹੜੀ ਉਹ ਤਾਂ ਚੱਲੀ ਜਾਣੀ ਆ, ਉਹ ਤਾਂ ਹੈਗੀ ਆ। ਇੱਕ ਪਾਸਾ ਕਹਿੰਦਾ ਵੀ ਸਭ ਕੁਛ ਹੀ ਹਟਾ ਦਿਓ, ਇੱਕ ਪਾਸਾ ਕਹਿੰਦਾ ਵੀ ਸਭ ਕੁਛ ਹੀ ਰਹਿਣ ਦਿਓ। ਅਜੇ ਤਾਂ ਵਿੱਚ ਵਿਚਾਲੇ ਜੇ ਗੱਲ ਤੁਰੀ ਫਿਰਦੀ ਆ। ਬਾਕੀ ਜਿਹੜੇ ਸੂਬਿਆਂ ਵਾਲੇ ਆ ਉਹ ਕਹਿੰਦੇ ਵੀ
ਕੈਲੀਫੋਰਨੀਆ ਵਾਲੇ ਬੜੀ ਸਖਤੀ ਕਰਦੇ ਆ। ਕੈਲੀਫੋਰਨੀਆ ਵਾਲੇ ਕਹਿੰਦੇ ਆ, ਜਿਹੜੇ ਕਾਨੂੰਨ ਘਾੜੇ, ਕਹਿੰਦੇ ਵੀ ਦੂਜੇ ਵਾਲਿਆਂ ਨੇ ਬੜੀ ਢਿੱਲ ਦਿੱਤੀ ਆ, ਵੀ ਗਨ ਕੰਟਰੋਲ ਨੂੰ ਲੈ ਕੇ ਗੱਲਾਂ ਆਪਾਂ ਅੱਜ ਦੀਆਂ ਨਹੀਂ ਕਰਦੀਆਂ, ਸੁਣਦੇ ਆ 10 ਸਾਲ ਆਪਾਂ ਸੈਂਡੀ ਹੁੱਕ ਐਲੀਮੈਂਟਰੀ ਦੀ ਜਿਹੜੀ ਕਤਲੋ ਭਾਰਤ ਦੀ ਗੱਲ ਕਰਕੇ ਹਟੇ ਸੀ ਕੁਝ ਸਮਾਂ ਪਹਿਲਾਂ, ਵੀ ਉਦੋਂ ਤੋਂ ਪਹਿਲਾਂ ਦੀਆਂ ਕਰਦੀਆਂ ਜਿਹੜੀਆਂ ਇਹ ਚੱਲੀ ਜਾਂਦੀਆਂ, ਇਹ ਤਾਂ ਰੌਲਾ ਰੱਪਾ ਰਹਿਣਾ ਹੀ ਆ। ਪਰ ਤੁਸੀਂ ਆਪ ਦੇਖਣਾ ਵੀ ਭਾਈ ਤੁਸੀਂ ਆਪਣਾ ਭਵਿੱਖ ਕਿੱਦਾਂ ਬਚਾ ਕੇ ਰੱਖਣਾ ਆ। ਜਿੱਦਾਂ ਇਹ ਕਹਿ ਕੇ ਗਏ ਘਰ ਲੈਣ ਲੱਗਿਆ, ਰੈਂਟ ਤੇ ਜਿਹੜਾ ਰਹਿਣ ਲੱਗਿਆ, ਗੱਡੀ ਬਾਏ ਕਰਨ ਲੱਗਿਆ, ਕਿਸੇ ਨੇ ਨੌਕਰੀ ਤੇ ਕਰਨ ਦੇ ਲਈ ਆ। ਸੋ ਕਈ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਤੁਹਾਡੀਆਂ ਰਹਿਣੀਆਂ, ਤੇ ਇਮੀਗ੍ਰੇਸ਼ਨ ਦੇ ਵਿੱਚ ਤਾਂ ਬਹੁਤ ਵੱਡਾ ਮਸਲਾ ਹੋਊਗਾ ਜੇ ਉਹਨਾਂ ਦੇ ਵਿੱਚੋਂ ਆ। ਇਹ ਹੁਣ ਇਹ ਨਹੀਂ ਪਤਾ ਵੀ ਮੁੰਡੇ ਜੇ ਹੁਣੇ ਆਏ ਆ ਜਾਂ ਚਿਰਦੇ ਆ ਜਾਂ ਇੱਥੇ ਦੇ ਬੋਰਨ। ਬਿਲਕੁਲ ਹਰ ਇੱਕ ਦੇ ਲਈ ਕਾਨੂੰਨ ਨੇ ਬੜੇ ਵੱਖਰੇ ਢੰਗ ਦੇ ਨਾਲ ਕੰਮ ਕਰਨਾ ਹੈ। ਆਟੇ ਨਾਲ ਘੁਣ ਦਾ ਪਿਸਣਾ ਜਿਹੜੀ ਉਹ ਗੱਲ ਉਹ ਇਹੀ ਹੁੰਦੀ, ਇੱਥੋਂ ਹੀ ਹੁੰਦੀ ਆ ਵੀ ਚੱਲ ਉਹਨੇ ਸੱਦਿਆ ਆਪਾਂ ਚੱਲਦੇ ਆ। ਉਹ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਵੀ ਉੱਥੇ ਗਾਂਹ ਜਾ ਕੇ ਹੋਣਾ ਕੀ ਆ। ਸੋ ਜਿਹੜੇ ਮਰਸਨ ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਆ, ਉਹਨਾਂ ਨੇ ਫਿਰ ਘਰ ਦਾ ਵੀ ਸਰਚ ਵਾਰੰਟ ਲਿਆ। ਉਹਦੇ ਅੰਦਰ ਵੀ ਜਿਹੜੀ ਉਹਨਾਂ ਨੂੰ ਹਾਈ ਕੈਪੈਸਿਟੀ ਮੈਗਜ਼ੀਨ ਜਿਹੜੀਆਂ ਆ, ਉਹ ਵੀ ਅੰਦਰੋਂ ਜਿਹੜੀ ਹੋਰ ਬਰਾਮਦਗੀ ਜਿਹੜੀ ਆ ਉਹ ਹੋ ਗਈ, ਜਿਹੜੀ ਮੌਕੇ ਤੇ ਮਿਲੀ ਉਹ ਤਾਂ ਮਿਲੀਆਂ ਹੀ ਮਿਲੀਆਂ, ਹੋਰ ਚੀਜ਼ਾਂ ਵੀ ਜਿਹੜੀਆਂ ਮਿਲ ਗਈਆਂ। ਸੋ ਉਸ ਤੋਂ ਬਾਅਦ ਦੇ ਵਿੱਚ ਫਿਰ 5 ਜਣੇ ਕੁੱਲ ਇਹਨਾਂ ਨੇ ਗ੍ਰਿਫਤਾਰ ਕਰ ਲਏ ਆ। ਗੁਰਤਾਜ ਸਿੰਘ, ਗੁਰਲਾਲ ਸਿੰਘ, ਪ੍ਰਿੰਸਪ੍ਰੀਤ ਸਿੰਘ, ਹਰਕੀਰਤ ਸਿੰਘ ਤੇ ਰਾਜੀਵ ਰੰਜਨ। ਇਹ ਇਹਨਾਂ ਨੂੰ ਵੱਖ-ਵੱਖ ਵੈਪਨ ਚਾਰਜਸ ਦੇ ਅੰਡਰ ਜਿਹੜਾ ਆ ਉਹ ਹੁਣ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਆ। ਇਹ ਇਸ ਟਾਈਮ ਜੇਲ੍ਹ ਦੇ ਵਿੱਚ ਨੇ। ਸੋ ਅੱਜ ਇਹਨਾਂ ਦੀ ਜਿਹੜੀ ਤਰੀਕ ਸੀਗੀ ਤੇ ਅਜੇ ਅਪਡੇਟ ਕੋਈ ਆਈ ਨਹੀਂ ਆ ਵੀ ਕੀ ਉਸ ਦੇ ਵਿੱਚ ਹੋਇਆ। ਅਗਲੀ ਤਰੀਕ ਪੈ ਗਈ ਆ, ਕੋਈ ਗਿਲਟੀ ਗੁਲਟੀ ਵਾਲਾ ਪਲੀ ਡੀਲ ਸੀਗੀ ਜਾਂ ਕੁਛ ਇਦਾਂ ਦਾ ਹੈ ਜਾਂ ਨਹੀਂ ਹੈ, ਉਹ ਅਜੇ ਇੰਤਜ਼ਾਰ ਆਪਾਂ ਨੂੰ ਕਰਨਾ ਪੈਣਾ ਆ। ਇੱਥੇ ਬਹੁਤ ਵੱਡਾ ਸਬਕ ਇਹੀ ਆ ਪ੍ਰਵੀਨ ਵੀ, ਜਦੋਂ ਤੁਸੀਂ ਕੋਈ ਵੀ ਕਾਰਜ ਕੰਮ ਕਰ ਰਹੇ ਆ ਜਿਹੜਾ ਤੁਹਾਨੂੰ ਨਹੀਂ ਪਤਾ, ਉਹ ਚ ਪੰਗਾ ਨਾ ਲਓ। ਤੇ ਜੇ ਇਸ ਚੀਜ਼ ਨੂੰ ਪਹਿਲਾਂ ਹੀ ਗੈਰ ਕਾਨੂੰਨੀ ਕਰਾਰ ਦਿੱਤਾ ਗਿਆ ਹੈਗਾ ਆ, ਤੇ ਉਹ ਜੇ ਕਰਦੇ ਤੁਸੀਂ ਫੜੇ ਜਾਂਦੇ ਆ ਜਾਂ ਉਹ ਉਸ ਦੇ ਦਰਮਿਆਨ ਫੜੇ ਗਏ ਆ, ਤੇ ਉਹਦੇ ਸਿੱਟੇ ਫਿਰ ਤੁਹਾਨੂੰ ਭੁਗਤਣੇ ਪੈਣੇ ਆ। ਤੇ ਮਾਪਿਆਂ ਦਾ ਤਾਂ ਕੋਈ ਕਸੂਰ ਨਹੀਂ ਆ। ਮਾਪਿਆਂ ਦਾ ਕੀ ਕਸੂਰ? ਉਹਨਾਂ ਦਾ ਤਾਂ ਹੁਣ ਉਹ ਵਿਚਾਰੀ ਕਰਲਾਉਂਦੇ ਹੋਣੇ ਆ ਵੀ ਕੀ ਆ। ਹੁਣ 22 ਸਾਲਾਂ ਦਾ ਮੁੰਡਾ ਕੀ ਹੁੰਦਾ ਸਕੂਲੇ ਜਾਣ ਵਾਲਾ ਨਿਆਣਾ ਹੁੰਦਾ। ਸਗੋਂ ਉਹਨਾਂ ਨੂੰ ਤਾਂ ਵਕਤ ਖੜਾ ਹੋ ਗਿਆ, ਇੱਕ ਪਾਸੇ ਇਹ ਚੱਕਰ ਪੈ ਗਿਆ, ਦੂਜੇ ਪਾਸੇ ਸਰਚ ਵਾਰੰਟ ਆ ਦੂਜੇ ਘਰਾਂ ਚ। ਉਹਨਾਂ ਨੇ ਤਾਂ ਫੜ ਹੀ ਲਿਆ। ਹੁਣ ਗਾਂਹ ਤੋਂ ਗਾਂਹ ਅੱਗੇ ਦੇਖੋ ਕੀ ਨਿਕਲਦਾ। ਹੁਣ ਇਹ ਨਹੀਂ ਪਤਾ ਵੀ ਗੋਸਟ ਗਨ ਕਿੱਥੋਂ ਲਈਆਂ, ਉਹਦਾ ਦੱਸਦੇ ਆ ਵੀ ਕਿੱਦਾਂ ਹੁੰਦਾ। ਵੀ ਨੈਵਰ ਨੋ, ਅੱਗੇ ਕਈ ਕੁਛ ਜਿਹੜੀਆਂ ਜਿਹੜਾ ਉਹ ਜੁੜਦਾ ਆ। ਅਗਲੇ ਪੁੱਛਣਗੇ ਵੀ ਤੁਸੀਂ ਇਹਦੇ ਨਾਲ ਕੀ ਕਰਨਾ ਸੀ, ਕੋਈ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ, ਕੀ ਹੁੰਦਾ। ਹੁਣ ਦੇਖੋ ਪੰਜਾਬ ਪੁਲਿਸ ਆ ਕਿ ਜਿਹੜੀ ਕਿੱਦਾਂ ਜਿਹੜੀ ਆ ਇਹ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਹੁੰਦੀਆਂ ਆ। ਫਨ ਕਰਨਾ ਆ, ਫਨ ਕਰੋ ਭਾਈ। ਜਦੋਂ ਤੁਹਾਨੂੰ ਪਤਾ ਵੀ ਤੁਹਾਡੇ ਕਿਤੇ ਹੋਰ ਪੇਚੇ ਵੀ ਪਏ ਹੋਏ ਆ, ਤੇ ਫਿਰ ਭਾਈ ਫਿਰ ਤੁਸੀਂ ਕਾਹਤੇ ਏਦਾਂ ਦੇ ਪੰਗੇ ਜਿਹੜੇ ਆ ਉਹ ਤੁਸੀਂ ਲੈਣੇ ਹੈਗੇ ਆ। ਰਗੜ ਹੋ ਜਾਂਦੇ ਆ ਕੰਮ ਕਈ ਵਾਰੀ ਨਾ। ਜਦੋਂ ਰਗੜ ਕਈ ਵਾਰੀ ਨਾ ਆਪਾਂ ਦੇਖਿਆ ਕਾਲਜਸ ਦੇ ਵਿੱਚ ਰਹੇ ਆ, ਯੂਨੀਵਰਸਿਟੀ ਦੇ ਵਿੱਚ ਰਹੇ ਆ, ਹੋਸਟਲ ਦੇ ਵਿੱਚ ਰਹੇ ਆ, ਕਈ ਵਾਰੀ ਬੰਦਾ ਕਈ ਕੰਮ ਗਰੁੱਪ ਦੇ ਪ੍ਰੈਸ਼ਰ ਚ ਆ ਕੇ ਕਰਦਾ, ਹਾਲਾਂਕਿ ਉਹਦਾ ਮਨ ਨਹੀਂ ਹੁੰਦਾ ਕਰਨ। ਪੀਅਰ ਪ੍ਰੈਸ਼ਰ ਇਸੇ ਨੂੰ ਕਹਿੰਦੇ ਆ। ਬਹੁਤ ਲੋਕ, ਬਹੁਤ ਨਿਆਣੇ ਜਿਹੜੇ ਆ ਸਕੂਲਾਂ ਕਾਲਜਾਂ ਚ ਖਾਸ ਕਰਕੇ, ਜਿਹੜਾ ਸ਼ਰਾਬ ਦਾ ਸੇਵਨ ਕਰਨਾ, ਸਿਗਰਟ ਨੋਸ਼ੀ ਜਾਂ ਕੋਈ ਵੀ ਪੁੱਠੀਆਂ ਹਰਕਤਾਂ ਜਾਂ ਡਰੱਗ ਵਾਲੇ ਪਾਸੇ ਨੂੰ ਜਾਣਾ, ਮੋਸਟਲੀ ਉਹਦੇ ਵਿੱਚ ਪੀਅਰ ਪ੍ਰੈਸ਼ਰ ਇਨਵੋਲਵ ਹੁੰਦਾ। ਕੋਈ ਤੁਹਾਡੀ ਸੰਗਤ ਕਿੱਦਾਂ ਦੀ ਆ ਨਾ, ਉੱਤੇ ਬਹੁਤ ਅਸਰ ਹੁੰਦਾ। ਜੇ ਤੁਹਾਡੇ ਨਾਲ ਦੇ ਵਿੱਚੋਂ ਕੋਈ ਇਦਾਂ ਦੇ ਹੋਣਗੇ, ਉਹ ਛੱਡ ਪਰਾਂ, ਜੇ ਤੂੰ ਬਚਿਆ ਰਹਿ, ਉਹ ਇਦਾਂ ਕਹਿਣਗੇ ਤਾਂ ਉਹਦਾ ਬਚਿਆ ਰਹੂਗਾ। ਸ਼ਾਇਦ ਉਹਦਾ ਮਨ ਦੇ ਵਿੱਚ ਟਕਾ ਜੇ ਵੀ ਯਾਰ ਕਹਿੰਦੇ ਆ ਵੀ ਠੀਕ ਨਹੀਂ ਆ, ਹਨਾ, ਰਹਿਣ ਦੇ। ਫਿਰ ਨਹੀਂ ਤਾਂ ਕਈ ਇਹ ਵੀ ਕਹਿਣ ਵਾਲੇ ਹੁੰਦੇ ਯਾਰ ਤੂੰ ਕਹਦਾ ਬੰਦਾ ਜੇ ਪੀਤੀ ਨਾ, ਤੂੰ ਕਹਦਾ ਵੀ ਯਾਰ ਇਹ ਤਾਂ ਮਰਦਾਂ ਵਾਲੀ ਗੱਲ ਆ, ਏਦਾਂ ਆ ਓਦਾਂ ਆ। ਫਿਰ ਕੁੜੀਆਂ ਇੱਕ ਦੂਜੇ ਨੂੰ ਕੁਛ ਹੋਰ ਕਹਿੰਦੀਆਂ ਹੋਣਗੀਆਂ, ਉਹਨਾਂ ਦਾ ਤਾਂ ਚਲੋ ਆਪਾਂ ਨੂੰ ਨਹੀਂ ਪਤਾ, ਪਰ ਹੁਣ ਤਾਂ ਉਹ ਵੀ ਗੱਲ ਆਵਾ ਉੱਤੇ ਹੀ ਆ ਨਾ, ਹਰ ਪਾਸੇ। ਸੋ ਇਹ ਦਬਾਅ ਬਹੁਤ ਆ। ਇਹ ਇਕੱਲਾ ਇੱਥੇ ਨਹੀਂ, ਕਈ ਥਾਵਾਂ ਦੇ ਉੱਤੇ ਜਿਹੜਾ ਇਹ ਮਸਲਾ ਪੈਂਦਾ ਆ, ਇਹ ਇਕੱਲਾ ਖਾਣ ਪੀਣ ਦੇ ਵਿੱਚ ਹੀ ਰੌਲਾ ਨਹੀਂ ਹੁੰਦਾ। ਤੁਸੀਂ ਪਹਿਰਾਵਾ, ਘੁੰਮਣ ਫਿਰਨ ਨੂੰ ਲੈ ਕੇ ਖਰਚੇ ਕਿੱਦਾਂ ਕਰਦੇ ਆ। ਹੁਣ ਕਿਸੇ ਮਿਲੀਅਨੇਅਰ ਦੇ ਤੁਸੀਂ ਯਾਰ ਹੋਵੋ, ਤੁਹਾਡਾ ਫਰੈਂਡ ਆਓ, ਉਹ ਜਦੋਂ ਮਹਿੰਗੀ ਗੱਡੀ ਵੀ ਲੈ ਸਕਦਾ, ਉਹ ਆ ਵੀ ਕਰ ਸਕਦਾ, ਉਹ ਘੁੰਮਣ ਫਿਰਨ ਵੀ ਜਾ ਸਕਦਾ। ਤੁਹਾਡੀ ਜਿਹੜੀ ਹੁਣ ਸਹਿੰਦਾ ਤੁਸੀਂ ਫਰੈਂਡ ਤੁਸੀਂ ਹੋ ਸਕਦੇ ਆ, ਇਕੱਠੇ ਪੜੇ ਆ, ਇਕੱਠੇ ਪਿੰਡ ਦੇ ਆ, ਕੁਛ ਵੀ ਆ। ਹੁਣ ਉਹਦੇ ਵੱਲ ਦੇਖ ਕੇ ਤੁਸੀਂ ਆਪਣਾ ਝੁੱਗਾ ਚੌੜ ਕਰਾਉਣ ਬਹਿ ਜਾਓ, ਤੇ ਫਿਰ ਉਹਦੇ ਵਿੱਚ ਅਕਲਮੰਦੀ ਨਹੀਂ। ਉਹ ਫਿਰ ਪੀਅਰ ਪ੍ਰੈਸ਼ਰ ਦੇ ਵਿੱਚ ਆ ਕੇ ਵੀ ਹਾਂ ਵੀ ਉਹਨੇ ਵੀ ਕਿਹਾ ਆ ਵੀ ਲੈ ਲਾ ਤੂੰ, ਆ ਉਹ ਭਰਾਵਾ ਆਪਣੇ ਹਿਸਾਬ ਦੇ ਨਾਲ ਕਰੋ। ਇਹ
ਇੱਥੇ ਨਹੀਂ ਗਾ, ਉੱਥੇ ਵੀ ਆਪਣੇ ਸਾਰੇ ਕਿਤੇ ਪੰਜਾਬ 'ਚ ਉੱਥੇ ਵੀ ਆ ਵੀ ਉਹ ਫਲਾਣੇ ਗੁਆਂਢੀਆਂ ਦੇ ਮੁੰਡੇ ਨੇ ਇੰਨੇ ਲੱਖ ਵਿਆਹ ਤੇ ਲਾਤਾ, ਮੈਂ ਹੁਣ ਉਦੋਂ ਜ਼ਿਆਦਾ ਹੀ ਲਾਉਣੇ। ਉਹਨੇ 100 ਬੰਦਾ ਸੀ, ਮੈਂ 150 ਲਿਜਾਣਾ ਬਰਾਤ ਤੇ। ਇਸ ਤਰ੍ਹਾਂ ਬਥੇਰਾ ਝੁੱਗਾ ਚੌੜ ਦੁਨੀਆ ਦਾ, ਹਾਂ ਮਤਲਬ ਬਥੇਰਾ ਦੁਨੀਆ ਦਾ ਝੁੱਗਾ ਚੌੜ ਹੋਇਆ, ਆਪਾਂ ਦੇਖਿਆ ਸਾਰਿਆਂ ਨੇ। ਪਰ ਇਹ ਹੈ ਕਿ ਚਲੋ ਤੁਹਾਡਾ ਦਿਲ ਵੀ ਕਰਦਾ ਚਲਾਉਣ ਨੂੰ, ਆਪਾਂ ਮੰਨ ਸਕਦੇ ਹਾਂ ਕਿ ਕਈ ਵਾਰੀ ਬੰਦੇ ਦਾ ਸ਼ੌਕ ਹੁੰਦਾ ਕਿ ਯਾਰ ਮੈਂ ਗਨ ਚਲਾ ਕੇ ਦੇਖਣੀ ਹੈ, ਪਰ ਇਹ ਜਿਵੇਂ ਆਪਾਂ ਕਹਿ ਕੇ ਨੁਮਾਇਸ਼ ਵਾਲੀ ਚੀਜ਼ ਨਹੀਂ ਹੈ। ਦੂਜਾ ਇਹ ਕਿ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੈਂ ਕਿਹੜੀ ਗਨ ਚਲਾ ਰਿਹਾ, ਇਹ ਲੀਗਲ ਹੈ ਜਾਂ ਇਲੀਗਲ ਵੇ ਆ। ਦੂਜਾ ਜਿਵੇਂ ਸ਼ੂਟਿੰਗ ਰੇਂਜ ਹੈ, ਤੁਸੀਂ ਸ਼ੌਕ ਪੂਰਾ ਕਰਨਾ ਉੱਥੇ ਜਾ ਸਕਦੇ ਹੋ। ਮਤਲਬ ਸਭ ਤੋਂ ਪਹਿਲਾਂ ਜੇ ਤੁਸੀਂ ਆਪਣੇ ਆਪ ਨੂੰ ਸੇਫ ਰੱਖਣਾ ਚਾਹੁੰਦੇ ਹੋ, ਚਲੋ ਹਥਿਆਰ ਤਾਂ ਰੱਖਣਾ ਹੀ, ਵੈਸੇ ਲੋਕ ਸਿਆਣੇ ਕਹਿੰਦੇ ਵੀ ਇਹ ਪੇਸ਼ੈਂਸ ਵਾਲੇ ਬੰਦੇ ਦਾ ਕੰਮ ਹੈ, ਜਿਹਦੇ 'ਚ ਸਹਿਣਸ਼ੀਲਤਾ ਹੈ। ਹੋਸ਼ੇ ਬੰਦੇ ਦਾ ਇਹ ਕੰਮ ਹੀ ਹੈ ਨੀਗਾ ਹਥਿਆਰ ਰੱਖਣਾ ਜਾਂ ਚਲਾਉਣਾ, ਜਿਹਦਾ ਸਵੈ ਕੰਟਰੋਲ ਬਹੁਤ ਜ਼ਿਆਦਾ ਵੀ ਕੋਈ 4 ਬੰਦੇ ਰਲ ਕੇ ਕਹਿ ਵੀ ਦੇਣਗੇ ਤਾਂ ਵੀ ਕੋਈ ਗੱਲ ਨਹੀਂ, ਕੋਈ ਨਹੀਂ, ਹਾਸਾ ਮਜ਼ਾਕ ਇੱਕ ਵੱਖਰੀ ਗੱਲ ਆ। ਪਰ ਇਹ ਨਾ ਹੋਵੇ ਕਿ ਯਾਰ 2 ਜਾਣੇ ਚੱਲੇ ਆ, ਆਪਾਂ ਉਹ ਭਾਵੇਂ ਹੋ ਸਕਦਾ ਲੀਗਲ ਹੋਣ, ਪਰ ਤੁਸੀਂ ਕਹੋ ਕਿ ਯਾਰ ਕੋਈ ਨਾ, ਆਪਾਂ ਅੱਜ ਮੇਰਾ ਤਾਂ ਫਲਾਨੀ ਗਨ ਚਲਾਉਣ ਨੂੰ ਦਿਲ ਕਰਦਾ, ਆਪਾਂ ਕਰ ਲੈਂਦੇ ਹਾਂ ਅਰੇਂਜ, ਕੋਈ ਗੱਲ ਨਹੀਂ ਤੇ ਚੱਲਦੇ ਹਾਂ। ਇਹਦੇ ਵਿੱਚ ਇਹ ਹੀ ਨਹੀਂ ਹੈ ਇਕੱਲਾ ਪ੍ਰਵੀਨ, ਇਹਦੇ ਨਾਲ ਇੱਕ ਹੋਰ ਮਸਲਾ ਵੀ ਆ ਜੀ। ਸ਼ੌਕ ਨੂੰ ਆਪਾਂ ਬਹੁਤ ਸਾਰੇ ਲੋਕ ਕਈ ਨਾ ਹਥਿਆਰ ਲੈ ਲੈਂਦੇ ਨੇ, ਬਥੇਰੇ ਲੋਕ ਨੇ ਜਿਹੜੇ ਕਹਿੰਦੇ ਵੀ ਚੱਲ, ਪਰ ਨਿਸ਼ਾਨਾ ਕਿਸੇ ਨੂੰ ਨਹੀਂ ਲਾਉਣਾ ਹੁੰਦਾ। ਤੁਸੀਂ ਇਹ ਜਿਹੜਾ ਟੂਲ ਨੂੰ ਕਿੱਦਾਂ ਵਰਤਣਾ, ਬਿਲਕੁਲ ਨਹੀਂ ਪਤਾ। ਇਹ ਚੀਜ਼ ਦੀ ਤਿਆਰੀ ਦੇ ਵੀ ਤੇ ਨਾਲ ਸਿੱਖੋ ਨਾ, ਜਦੋਂ ਆਪਾਂ ਲੋੜ ਪੈਣ ਦੇ ਉੱਤੇ ਜਿਹੜੇ ਕਿਤੇ ਵਰਤਣਾ ਵੀ ਆ, ਕਿੱਦਾਂ ਇਸ ਨੂੰ ਯੂਜ਼ ਕਰਨਾ। ਸੋ ਉਹ ਬਹੁਤ ਸਾਰੇ ਕੋਰਸਿਸ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੁੰਦੀਆਂ ਆ ਵੀ ਆਪਾਂ ਉਸ ਪਾਸੇ ਵੱਲ ਨੂੰ ਧਿਆਨ ਦਈਏ। ਵੀ ਜਿੱਦਾਂ ਹੁਣ ਰੀਸੈਂਟਲੀ ਆਈ ਥਿੰਕ ਇੰਡੀਆਨਾ ਦੀ ਗੱਲ ਸੀ ਕਿ ਜਿੱਥੇ ਮਾਲ ਦੇ ਵਿੱਚ ਇੱਕ ਉਹ ਹਥਿਆਰਾ ਆਇਆ ਸੀਗਾ, ਹਥਿਆਰਧਾਰੀ ਬੰਦਾ ਸੀਗਾ, ਉਹਨੇ ਗੋਲੀਆਂ ਚਲਾਈਆਂ, ਪਰ ਉੱਥੇ ਮੌਕੇ ਤੇ ਮੁੰਡਾ ਮੌਜੂਦ ਸੀਗਾ, ਉਹ ਕੰਸੀਲਡ ਕੈਰੀ ਉਹਦੇ ਕੋਲ ਸੀਗਾ, ਤੇ ਉਹਨੇ ਉੱਥੇ ਮੌਕੇ ਤੇ ਉਹਨੂੰ ਢੇਰ ਕਰਤਾ। ਉਹਨੂੰ ਚਲਾਉਣਾ ਹੁੰਦਾ ਸੀ। ਹੁਣ ਕਿਸੇ ਅਣਜਾਣ ਬੰਦੇ ਦੇ ਹੱਥ ਦੇ ਵਿੱਚ ਤੁਸੀਂ ਹਥਿਆਰ ਹੋਵੇ, ਉਹ ਮੌਕੇ ਤੇ ਵੀ ਹੋਵੇ ਪਰ ਉਹ ਚਲਾ ਹੀ ਨਾ ਸਕੇ, ਉਹਨੂੰ ਪਤਾ ਹੀ ਨਾ ਹੋਵੇ ਵੀ ਕਿੱਦਾਂ ਕਰਨਾ, ਕਿਵੇਂ ਕਰਨਾ, ਉਹਦਾ ਵੀ ਕੀ ਕਰੂੰਗਾ, ਕੀ ਫਾਇਦਾ। ਬਿਲਕੁਲ ਇਹ ਜਿਹੜੀ ਟ੍ਰੇਨਿੰਗ ਤਾਂ ਇਸ ਚੀਜ਼ ਦੇ ਲਈ ਜਿਹੜੀ ਉਹ ਨਾਲ ਦੇ ਨਾਲ ਜਿਹੜੀ ਉਹ ਮਸਟ ਹੈਗੀ ਆ। ਸੋ ਭਾਈ ਏਦਾਂ ਇਸ ਚੀਜ਼ ਵੱਲ ਧਿਆਨ ਦਿਓ ਵੀ ਤੁਸੀਂ ਆਪਣੀ ਜਿਹੜੀ ਸਕਿੱਲ ਆ ਉਹਨੂੰ ਕਿੱਦਾਂ ਸਟਰੋਂਗ ਕਰਨਾ, ਨਾ ਕਿ ਵੀ ਹੁਣ ਉਹਦੇ ਬੈਨੀਫਿਟ ਕੀ ਹੋਵੇ। ਹਾਂ ਵੀ ਤੁਹਾਡੇ ਲਈ ਪਰਸਨਲੀ, ਤੁਹਾਡੀ ਫੈਮਿਲੀ ਨੂੰ, ਜਾਂ ਜਦੋਂ ਲੋੜ ਪਵੇ ਤਾਂ ਉਹ ਕਿੱਦਾਂ ਜਿਹੜਾ ਕੌਮ ਨੂੰ ਦੇ ਕੰਮ ਆਉਣਾ ਆ, ਉਹ ਜਿਹੜੀ ਵੱਖਰੀ ਗੱਲ ਹੈ ਨਾ, ਵੀ ਉਹ ਕਿੱਦਾਂ ਜਿਹੜਾ ਉਹ ਕਰਨਾ ਆ, ਨਾ ਕਿ ਵੀ ਜੀ ਬਸ ਮੈਂ ਦਿਖਾਉਣ ਨੂੰ ਲੈ ਲਏ ਆ, ਇੰਨੀਆਂ ਆਪਣੇ ਕੋਲ ਪਈਆਂ ਆ, ਤੇ ਜੇ ਲੋੜ ਪੈਂਦੇ ਤੇ ਫਿਰ ਉਹ ਹਨਾ ਵੀ ਉਹਦੇ ਵਿੱਚ ਕੀ ਉਹਦਾ ਕਰਨਾ ਆ। ਕਰੋ, ਰੈਗੂਲਰਲੀ ਟ੍ਰੇਨ ਕਰੋ, ਰੈਗੂਲਰਲੀ ਤੁਸੀਂ ਚਲਾਓ, ਇਹ ਚੰਗੀ ਚੀਜ਼ ਹੈਗੀ ਆ, ਕੋਈ ਇਹ ਮਾੜੀ ਚੀਜ਼ ਨਹੀਂ ਆ। ਉਹ ਐਵੇਂ ਕਈ ਵਾਰੀ ਨਾ ਉਹ ਕਰ ਦਿੰਦੇ ਆ ਵੀ ਡਰਾਵਾ ਜਿਹੜਾ ਉਹ ਜ਼ਿਆਦਾ ਕਰਦੇ ਆ ਸਾਰੀਆਂ ਚੀਜ਼ਾਂ ਤੋਂ, ਵੀ ਆਹ ਨਾ ਕਰੋ, ਉਹ ਨਾ ਕਰੋ, ਏਦਾਂ ਆ ਓਦਾਂ ਆ, ਐਸੀ ਜਿਹੜੀ ਉਹ ਕੋਈ ਚੀਜ਼ ਨਹੀਂ। ਹੁਣ ਤਾਂ ਬੰਦਾ ਅੱਜ ਕੱਲ ਸ਼ਦਾਈਆਂ ਦਾ ਕਿ ਉਹਦੇ ਗੱਡੀ ਨਾਲ ਵੀ ਬੰਦੇ ਮਾਰੀ ਜਾਂਦੇ, ਪਰ ਸਿਖਾਉਣੀ ਤਾਂ ਪੈਂਦੀ ਆ ਨਾ, ਚਲਾਉਂਦੇ ਹੀ ਆ। ਹੁਣ ਤਾਂ ਚਾਕੂ ਨਾਲ ਵੀ ਹੁਣ ਕਹਿ ਦੇਣਗੇ ਵੀ ਉਹਨੇ ਮਾਰਤਾ ਸੀਗਾ, ਹੁਣ ਘਰੇ ਗੰਢੇ ਵੀ ਨਾ ਕੱਟੇ ਬੰਦੇ, ਉਹਦੇ ਵਿੱਚ ਕੀ ਆ ਨਾ, ਦੁਰਘਟਨਾ ਤਾਂ ਕਿਸੇ ਰੂਪ ਚ ਵੀ ਹੋ ਸਕਦੀ, ਕਿਸੇ ਨੇ ਵੀ ਕੋਈ ਵੀ ਚੀਜ਼ ਨੂੰ ਹਥਿਆਰ ਦੇ ਰੂਪ ਚ ਜਿਹੜਾ ਉਹ ਵਰਤ ਸਕਦੇ ਹੁੰਦੇ ਆ। ਪਰ ਭਾਈ ਪਰ ਇਹਨਾਂ ਨੂੰ ਮਹਿੰਗਾ ਪੈ ਜਾਣਾ ਹੈ ਬਹੁਤ। ਬਿਲਕੁਲ। ਆਪਾਂ ਇੱਕ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਦੇ ਵਿੱਚ ਕੀ ਹੋ ਸਕਦਾ ਹੈ ਭਵਿੱਖ ਦੇ ਵਿੱਚ ਇਹਨਾਂ ਦੇ ਨਾਲ, ਹੋਰ ਕੀ ਪੰਜਾਬੀ ਭਾਈਚਾਰੇ ਦੇ ਐਂਗਲ ਤੋਂ ਵੀ ਆਪਾਂ ਚਰਚਾ ਕਰਦੇ ਹਾਂ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਆਪਾਂ ਚਰਚਾ ਕਰ ਰਹੇ ਸੀ ਮਰਸਰ ਦੇ ਵਿੱਚ ਜਿਹੜੇ ਪੰਜਾਬੀ ਨੌਜਵਾਨਾਂ ਨੂੰ ਪੁਲਿਸ ਨੇ ਗਨ ਰੱਖਣ ਦੇ ਨਾਲ ਨਾਲ ਹਥਿਆਰਾਂ ਦੇ ਨਾਲ ਨਾਲ ਕਈ ਹੋਰ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕੀਤਾ। ਪਹਿਲਾਂ ਇਸ ਪੂਰੀ ਖਬਰ ਕਹਿ ਲਓ, ਕਹਾਣੀ ਕਹਿ ਲਓ, ਵਾਕਿਆ ਕਹਿ ਲਓ, ਇਹਦੇ ਬਾਬਤ ਕੁਛ ਹੋਰ ਤਰ੍ਹਾਂ ਦੀਆਂ ਕਹਾਣੀਆਂ ਆਪਾਂ ਸਾਰਿਆਂ ਨੇ ਸੁਣੀਆਂ, ਪਰ ਅਸਲ ਦੇ ਵਿੱਚ ਜਿਹੜੀ ਖਬਰ ਸੀ ਉਹ ਸੱਚ ਇਹ ਸੀਗੀ ਕਿ ਇਹਨਾਂ ਪੰਜਾਬੀ ਨੌਜਵਾਨਾਂ ਨੂੰ ਪੁਲਿਸ ਨੇ ਜਦੋਂ ਗ੍ਰਿਫਤਾਰ ਕੀਤਾ ਤੇ ਇਹਨਾਂ ਤੋਂ ਕੋਲੋਂ ਬਹੁਤ ਸਾਰੀ ਤਰ੍ਹਾਂ ਦੇ ਹਥਿਆਰਾਂ ਦੀ ਬਰਾਮਦਗੀ ਹੋਈ। ਭਲੀ ਗੱਲ ਇਹ ਰਹੀ ਕਿ ਇਹਨਾਂ ਨੇ ਕੋਈ ਕਿਸੇ ਤਰ੍ਹਾਂ ਦਾ ਹਥਿਆਰ ਪੁਲਿਸ ਤੇ ਨਹੀਂ ਚਲਾਇਆ, ਪਰ ਜਿਹੜੀਆਂ ਅਗਵਾ ਦੀਆਂ ਕਹਾਣੀਆਂ ਸੀ, ਪਹਿਲਾਂ ਇਹਨਾਂ ਦਾ ਹੋਣਾ ਤੇ ਫਿਰ ਇਹਨਾਂ ਵੱਲੋਂ ਕਿਸੇ ਬੰਦੇ ਨੂੰ ਅਗਵਾ ਕਰ ਲੈਣਾ, ਉਹ ਸਾਰੀਆਂ ਕਹਾਣੀਆਂ ਜਿਹੜੀਆਂ ਝੂਠੀਆਂ ਪੈ ਗਈਆਂ। ਸੋ ਆਪਾਂ ਭਾਈਚਾਰੇ ਦੇ ਜਿਹੜੇ ਐਂਗਲ ਤੋਂ ਇਹਨਾਂ ਖਬਰਾਂ ਦੀ ਜੇ ਇਸ ਖਬਰ ਨੂੰ ਜੇ ਵੇਖੀਏ ਤਾਂ ਪਿਛਲੇ ਦਿਨੀ ਸਟਾਕਟਨ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਵੇਟ ਲਿਫਟਿੰਗ ਮੁਕਾਬਲੇ ਹੋ ਰਹੇ ਸਨ। ਉੱਥੇ ਵੀ ਕੁਛ ਸ਼ਰਾਰਤੀ ਅਨਸਰਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਨੇੜੇ ਇੱਕ ਹਥਿਆਰਾਂ ਨਾਲ ਜੁੜੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸਿੱਟਾ ਇਹ ਨਿਕਲਿਆ ਕਿ ਚਲੋ ਤਫਤੀਸ਼ ਦੇ ਵਿੱਚ ਤਾਂ ਬਾਅਦ ਦੇ ਵਿੱਚ ਪਤਾ ਚੱਲਿਆ, ਪਰ ਉਹ ਜਿਹੜਾ ਪ੍ਰੋਗਰਾਮ ਜਿਹੜਾ ਕਿ ਬੜਾ ਸ਼ਾਨਾਮੱਤੇ ਢੰਗ ਦੇ ਨਾਲ ਚਲਾਇਆ ਜਾ ਰਿਹਾ ਸੀ, ਉਹਦੇ ਵਿੱਚ ਖਲਲ ਪੈ ਗਿਆ ਤੇ ਉਸ ਪ੍ਰੋਗਰਾਮ ਦੀ ਜਿਹੜੀ ਸਮਾਪਤੀ ਬੜੇ ਹੀ ਸ਼ਾਨਦਾਰ ਅੰਦਾਜ਼ ਦੇ ਨਾਲ ਹੋਣੀ ਸੀ, ਉਹ ਸਾਰਾ ਜਿਹੜਾ ਪ੍ਰੋਗਰਾਮ ਆ ਸਾਰਾ ਪ੍ਰਭਾਵਿਤ ਹੋਇਆ। ਪਰ ਬਾਅਦ ਦੇ ਵਿੱਚ ਚਲੋ ਪ੍ਰਬੰਧਕਾਂ ਨੇ ਵੇਲਾ ਸੰਭਾਲਦਿਆਂ ਉਹ ਸਾਰਾ ਕੁਛ ਕੀਤਾ। ਪਰ ਉੱਥੋਂ ਵੀ ਇਸ ਤਰ੍ਹਾਂ ਦੀਆਂ ਖਬਰਾਂ ਆਪਾਂ ਕੈਨੇਡਾ ਤੋਂ ਵੀ ਸਾਂਝੀਆਂ ਕਰਦੇ ਹਾਂ, ਜਿੱਥੇ ਪੰਜਾਬੀ ਨੌਜਵਾਨਾਂ ਦੀ ਇਨਵੋਲਵਿੰਗ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਵਿੱਚ ਆਉਂਦੀ ਹੈ। ਤਾਂ ਮਤਲਬ ਜੇ ਸਿਰ ਜੋੜ ਕੇ ਚਰਚਾ ਕਰੀਏ ਤਾਂ ਇੱਥੋਂ ਇਹਨਾਂ ਚੀਜ਼ਾਂ ਦਾ ਤੰਦ ਕਿੱਥੋਂ ਫੜੀਏ, ਕਿਹਨੂੰ ਕਹੀਏ ਕਿ ਕੌਣ ਗੁਨਾਹਗਾਰ ਹੈ, ਕਿਹਨੇ ਵੇਲਾ ਨਹੀਂ ਬੋਚਿਆ, ਕਿਹਨੇ ਕੀ ਨਹੀਂ ਕੀਤਾ। ਜੀ ਬਿਲਕੁਲ ਪ੍ਰਵੀਨ, ਇੱਥੇ ਜਦੋਂ ਕੋਈ ਵੀ ਨਵਾਂ ਆਉਂਦਾ, ਜਦੋਂ ਮੈਂ ਪਹਿਲਾਂ ਵੀ ਸੰਗਤ ਦੀ ਗੱਲ ਕੀਤੀ ਹੈ ਨਾ, ਹਾਂਜੀ, ਉਹਨੂੰ ਚੰਗੀਆਂ ਚੀਜ਼ਾਂ, ਪੋਜ਼ਿਟਿਵ ਚੀਜ਼ਾਂ, ਵਧੀਆ ਚੀਜ਼ਾਂ ਦਾ ਜਿਹੜਾ ਉਹ ਦੱਸੋ, ਕਿੱਥੇ ਉਹ ਫਸ ਸਕਦਾ ਹੈ, ਕਿੱਥੇ ਉਹਦਾ ਨੁਕਸਾਨ ਹੋ ਸਕਦਾ ਆ ਜੀ, ਕੀ ਜਿਹੜਾ ਉਹ ਕਿਤੇ ਏਦਾਂ ਹੋ ਸਕਦਾ ਆ, ਉਹਦਾ ਉਹਨੂੰ ਪਹਿਲਾਂ ਜਿਹੜਾ ਉਹ ਦੱਸਿਆ ਜਾਵੇ। ਜੇ ਆਲਦੋ ਸਾਰੇ ਜਾਣੇ ਸੁਣਨ ਨੂੰ ਵੀ ਤਿਆਰ ਨਹੀਂ ਹੁੰਦੇ, ਇਹ ਵੀ ਗੱਲ ਸੱਚ ਆ, ਇਹ ਵੀ ਗੱਲ ਸੱਚ ਵੀ ਤੂੰ ਕੌਣ ਹੁੰਦਾ, ਤੂੰ ਜ਼ਿਆਦਾ ਸਿਆਣਾ ਆ ਗਿਆ ਦੱਸਣ ਦੇ ਲਈ, ਹਨਾ। ਉਹ ਵੀ ਚੀਜ਼ ਜਿਹੜੀ ਉਹ ਹੁੰਦੀ ਆ, ਪਰ ਤੁਹਾਡਾ ਇੱਕ ਇਖਲਾਕੀ ਫਰਜ਼ ਬਣਦਾ ਆ ਵੀ ਉਸਨੂੰ ਐਟਲੀਸਟ ਇਤਲਾਹ ਜਿਹੜੀ ਕੀਤੀ ਜਾਵੇ। ਬਸ ਇਹ ਨਾ ਹੋਵੇ ਵੀ ਯਾਰ ਮੈਂ ਉਹਨੂੰ ਦੱਸਿਆ ਨਹੀਂ, ਤੁਹਾਨੂੰ ਪਤਾ ਨਹੀਂ ਸੀ, ਅਣਜਾਣਪੁਣੇ ਚ ਕਿਤੇ ਉਹ ਫਸ ਨਾ ਜਿਹੜਾ ਉਹ ਜਾਵੇ, ਹਨਾ। ਵੀ ਤੁਸੀਂ ਆਪਣਾ ਫਰਜ਼ ਜਿਹੜਾ ਉਹ ਪੂਰਾ ਐਟਲੀਸਟ ਇਹ ਜਿਹੜਾ ਉਹ ਕਰੋ। ਫਿਰ ਸ਼ੋਸ਼ੇਬਾਜ਼ੀਆਂ ਇੱਕ ਦੂਜੇ ਵੱਲ ਦੇਖ ਕੇ, ਜਿੱਦਾਂ ਤੁਸੀਂ ਉੱਥੇ ਦੀ ਗੱਲ ਕੀਤੀ, ਲਿਮਟਾਂ ਚੱਕ ਕੇ ਵਿਆਹ ਕਰਨੇ, ਬਿਲਕੁਲ ਠੀਕ ਹੈ ਨਾ, ਬਗੈਰ ਮਤਲਬ ਤੋਂ ਲੱਖਾਂ ਰੁਪਈਏ ਵੱਧ ਲਾਉਣੇ, ਹਾਂਜੀ, ਫੂਕਣੇ। ਉਹੀ ਚੀਜ਼ ਇੱਥੇ ਆ। ਹੁਣ ਲੱਖਾਂ ਡਾਲਰਾਂ ਦੇ ਵਿੱਚ ਵਿਆਹ ਹੋਣ ਲੱਗ ਗਏ ਇੱਕ ਦੂਜੇ ਵੱਲ ਦੇਖ ਕੇ। ਏਦਾਂ ਹੀ ਹੋਰ ਕਈ ਚੀਜ਼ਾਂ 'ਚ ਇੱਕ ਦੂਜੇ ਤੋਂ ਵੱਡੀ ਗੱਡੀ, ਮਹਿੰਗੀ ਗੱਡੀ ਉਹ ਲੈਣੀ, ਤੁਸੀਂ ਅਫੋਰਡ ਕਰ ਸਕਦੇ ਆ, ਲਓ। ਜਿਹੜਾ ਨਹੀਂ ਕਰ ਸਕਦਾ ਭਾਈ, ਉਹਨ ਤੇ ਪ੍ਰੈਸ਼ਰ ਨਾ ਪਾਓ। ਬਿਲਕੁਲ। ਪਰ ਇਹ ਆ ਵੀ ਦੇਖ ਕੇ, ਕਿਉਂਕਿ ਇਨਸਾਨ ਦੀ ਫਿਤਰਤ ਆ, ਹਾਂਜੀ, ਕਈ ਇਹਦੀ ਰੀਸ ਕਰਦਾ ਹੈ, ਕਈ ਕਹਿੰਦਾ ਵੀ ਮੇਰੇ ਕੋਲ ਚੱਕਾ ਚਾਹੁੰਦਾ, ਉਹਨੂੰ ਪ੍ਰਭਾਵਿਤ ਕਰਦੀ ਹੈ, ਤੇ ਉਹ ਫਿਰ ਜਾਣੇ ਗਲਤੀਆਂ ਕਰਦੇ ਆ। ਏਦਾਂ ਹੀ ਹਥਿਆਰਾਂ ਦੇ ਮਾਮਲੇ ਦੇ ਵਿੱਚ ਵੀ ਇਹ ਹੁੰਦਾ ਆ। ਸਹੀ ਤਰੀਕੇ ਦੇ ਨਾਲ ਸਿੱਖ ਕੇ ਕਰਕੇ ਉਸ ਚੀਜ਼ ਨੂੰ ਜਿਹੜਾ ਉਹ ਤੁਸੀਂ ਕਰੋ ਜ਼ਰੂਰ, ਇਹ ਨਹੀਂ ਕੋਈ ਰੋਕਦਾ ਨਹੀਂ ਵੀ ਉਸ ਚੀਜ਼ ਨੂੰ ਜਿਹੜਾ ਉਹ ਨਾ ਕਰੋ, ਪਰ ਇਹ ਆ ਵੀ ਭਾਈ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਰ ਕੀ ਰਹੇ ਹੈਗੇ ਆ, ਇਸ ਦੇ ਕੀ ਸਿੱਟੇ ਆ, ਕੀ ਨਤੀਜੇ ਜਿਹੜੇ ਇਸ ਦੇ ਉਹ ਨਿਕਲ ਸਕਦੇ ਆ। ਤੁਸੀਂ ਵੀ ਜੇ ਸਰੋਤੇ ਹੋ, ਜੇ ਵਿਚਾਰ ਹੈਗੇ, ਤੁਸੀਂ ਸ਼ੇਅਰ ਕਰਨਾ ਚਾਹੁੰਦੇ, ਸਾਂਝੇ ਕਰਨਾ ਚਾਹੁੰਦੇ ਆ, ਤਾਂ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਹਾਂਜੀ, ਤੇ ਇੱਕ ਤੁਹਾਨੂੰ ਤੁਸੀਂ ਭਾਵੇਂ ਕਿਤੇ ਵੀ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਰਹਿੰਦੇ ਆ, ਤੁਹਾਨੂੰ ਆਪਣੇ ਨਾਲ ਦੀ ਸੰਗਤ ਦੇ ਇੰਟਰਸਟ ਜ਼ਰੂਰ ਪਤਾ ਹੋਣੇ ਚਾਹੀਦੇ ਕਿ ਉਹਨਾਂ ਦੇ ਇੰਟਰਸਟ ਕੀ ਨੇ। ਇਹ ਨਾ ਹੋਵੇ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੇ ਕਾਨੂੰਨੀ ਸ਼ਿਕੰਜੇ ਦੇ ਵਿੱਚ ਫਸ ਜਾਓ, ਕਾਨੂੰਨੀ ਪਚੜੇ ਦੇ ਵਿੱਚ ਫਸ ਜਾਓ, ਤੇ ਤੁਹਾਨੂੰ ਬਾਅਦ ਦੇ ਵਿੱਚ ਅਹਿਸਾਸ ਹੋਵੇ ਕਿ ਯਾਰ ਆਪਾਂ ਤਾਂ ਇਹ ਕੰਮ ਕਰਨਾ ਹੀ ਨਹੀਂ ਸੀਗਾ। ਤੇ ਇਹ ਚੀਜ਼ਾਂ ਬੜੀਆਂ ਜ਼ਰੂਰੀ ਨੇ। ਦੂਜਾ ਜਿਹੜਾ ਇਸ ਮਾਮਲੇ ਦੇ ਵਿੱਚ ਜਿਹੜਾ ਬੇਲ ਬੌਂਡ, ਮੈਨੂੰ ਪਤਾ ਨਹੀਂ ਹੁਣ ਇਹ ਸ਼ਬਦ ਸਹੀ ਹੈ ਜਾਂ ਗਲਤ ਹੈ, 1,70,000 ਬੌਂਡ ਦੀ ਕੀਮਤ ਉਹਦੀ ਰੱਖੀ ਗਈ ਆ। ਹਾਂਜੀ, ਇਹ ਹੁਣ ਬਾਅਦ ਦੇ ਵਿੱਚ ਜਦੋਂ ਕੋਰਟ ਦੇ ਵਿੱਚ ਜ਼ਿਰਾ ਹੋਣੀ ਹੈ ਤਾਂ ਉਦੋਂ ਹੋ ਸਕਦਾ ਹੈ ਘੱਟ ਵੱਧ ਵੀ ਹੋ ਜੇ, ਪਰ ਫਿਰ ਵੀ ਇਹ ਬਹੁਤ ਜ਼ਿਆਦਾ। ਇੱਥੋਂ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕੇਸ ਨੂੰ ਪੁਲਿਸ ਨੇ ਪੇਸ਼ ਕਿਸ ਤਰੀਕੇ ਨਾਲ ਕੀਤਾ ਹੈ। ਜੀ ਬਿਲਕੁਲ, ਉਹ ਤਾਂ ਹੁਣ ਸਮਾਂ ਹੀ ਜਿਹੜਾ ਉਹ ਦੱਸੂਗਾ, ਜਦੋਂ ਅਦਾਲਤ ਵਿੱਚ
ਅਦਾਲਤੀ ਦਸਤਾਵੇਜ਼ ਜਿਹੜੇ ਇਸ ਦੇ ਵਿੱਚ ਜੀ ਸਾਹਮਣੇ ਜਿਹੜੇ ਆਉਣੇ ਆ। ਪਰ ਸ਼ੇਖੀ ਕਈ ਵਾਰੀ ਬੰਦੇ ਨੂੰ ਮਹਿੰਗੀ ਜਿਹੜੀ ਉਹ ਪੈ ਜਾਂਦੀ ਆ। ਇਹਨਾਂ ਦਾ ਭਵਿੱਖ ਬੜਾ ਖਤਰੇ 'ਚ ਆ। ਫਿਕਰਬੰਦੀ ਜਿਹੜੀ ਆ ਇਹ ਹੋ ਰਹੀ ਆ ਵੀ ਚਾਹੇ ਸਕੂਲ ਕਾਲਜ 'ਚ ਐਡਮਿਸ਼ਨ ਲੈਣੀ ਆ ਤੇ ਚਾਹੇ ਕਿਸੇ ਰੈਂਟ ਲੈਣਾ, ਘਰ ਲੈਣਾ, ਗੱਡੀ ਖਰੀਦਣੀ ਆ, ਰੈਂਟ ਤੇ ਰਹਿਣਾ ਆ, ਕੁਛ ਵੀ ਜਿਹੜਾ ਉਹ ਅੱਗੇ ਕਰਨਾ ਆ ਉਹ ਵੀ ਆ। ਉਹ ਇੱਥੋਂ ਤੱਕ ਵੀ ਲੋਕ ਵੀ ਵੇਖਦੇ ਆ ਹੁਣ, ਸਮਾਜਿਕ ਤੌਰ ਤੇ ਵੀ ਵਹਿੰਦੇ ਆ ਵੀ ਜੇ ਪਤਾ ਲੱਗ ਜੇ ਹੁਣ ਕੱਲ ਨੂੰ ਰਿਸ਼ਤੇ ਦੀ ਕਿਸੇ ਦੀ ਗੱਲ ਚੱਲਦੀ, ਕਿਸੇ ਨੂੰ ਇਦਾਂ ਦਾ ਪਤਾ ਲੱਗਦਾ ਆ। ਆਮ ਸਾਰੇ ਜਾਣੇ ਨਹੀਂ ਕਰਦੇ ਪਰ ਕਈ ਹੋ ਸਕਦੇ ਇਦਾਂ ਦੇ ਹੋਣ ਜੀ। ਯੂ ਨੈਵਰ ਨੋ ਹਨਾ ਵੀ ਅੱਗੇ ਕੀ ਜਿਹੜਾ ਆ ਉਹ ਉਸ ਪਾਸੇ ਵੱਲ ਨੂੰ ਜਿਹੜਾ ਉਹ ਬੰਦਾ ਦੇਖਦਾ ਹੈਗਾ ਆ। ਸੋ ਇਹ ਨਾ ਪਰਹੇਜ਼ ਬਚਾ ਜਿਹੜਾ ਉਹ ਤੁਹਾਨੂੰ ਜਿਹੜਾ ਉਹ ਰੱਖਣਾ ਚਾਹੀਦਾ। ਜਿਹੜੀ ਚੀਜ਼ ਦਾ ਨਹੀਂ ਪਤਾ ਉਹਨੂੰ ਅਜੇ ਉਹ ਤੋਂ ਥੋੜਾ ਚਿਰ ਅਟਕ ਕੇ ਵੇਟ ਕਰਕੇ ਦੇਖ ਕੇ ਉਹਦੇ ਬਾਰੇ ਪੜ੍ਹ ਸੁਣ ਕੇ ਤੇ ਫਿਰ ਉਸ ਪਾਸੇ ਵੱਲ ਨੂੰ ਜਿਹੜਾ ਵਧੋ। ਹਰਜੋਤ ਸਿੰਘ ਖਾਲਸਾ ਜੀ ਆਪਣੇ ਨਾਲ ਜੁੜੇ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ। ਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਤੇ ਤੁਹਾਡਾ ਦੋਨਾਂ ਦਾ ਧੰਨਵਾਦ ਜਿਹੜੀ ਉਹ ਖਬਰ ਲੈ ਕੇ ਆਏ। ਪਰ ਪ੍ਰੋਬਲਮ ਦੇਖੋ ਕੀ ਹੁੰਦੀ ਆ ਵੀ ਇੱਕ ਬੰਦੇ ਦੀ ਥੋੜੀ ਜਿਹੀ ਮਿਸਟੇਕ ਕਰਕੇ ਜੀ ਹਨਾ ਵੀ ਗਲਤ ਖਬਰ ਫੈਲਾ ਕੇ ਅੱਜ ਪੂਰੀ ਮਿੱਟੀ ਪੱਟ ਹੋ ਰਹੀ ਆ ਜਿਹੜਾ ਇੰਗਲਿਸ਼ ਮੀਡੀਆ। ਕਈ ਵਾਰੀ ਕੀ ਹੁੰਦਾ ਨਾ, ਜਦੋਂ ਅਸੀਂ ਖਬਰ ਸਾਂਝੀ ਕਰਦੇ ਆ ਲੋਕ ਔਖੇ ਬੜੇ ਹੁੰਦੇ ਆ। ਦੇਖੋ ਜੀ ਪੰਜਾਬੀ ਰੇਡੀਓ ਨੇ ਆ ਸਾਡੀ ਇੱਥੇ ਖਬਰ ਸਾਂਝੀ ਕਰਤੀ ਆ ਵਰਕਰਸ ਕਰਾਊਨ ਫਰਾਡ ਦੀ ਸੀ, ਆਹ ਸੀ ਰਾਈਟ। ਹੁਣ ਰੀਸੈਂਟਲੀ ਤੁਸੀਂ CBS 47 ਫ੍ਰਿਜ਼ਨੋ ਦੇਖ ਲਓ ਤੇ ਲਗਾਤਾਰ ਖਬਰ ਚੱਲ ਰਹੀ ਆ ਵੀ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਹਨੇ ਕਰੈਕਟ ਨਹੀਂ ਕੀਤੀ ਖਬਰ ਉਹ ਜੀ ਉਹੀ ਜਿਹੜੇ ਸਰਦਾਰ ਮੁੰਡੇ ਆ ਉਹਨਾਂ ਦੀਆਂ ਫੋਟੋਆਂ ਉਹ ਲਗਾਤਾਰ ਦਿਖਾ ਰਹੇ ਆ। ਸੋ ਇਹਦੇ ਨਾਲ ਕੀ ਹੋਣਾ ਆ ਵੀ ਓਵਰਆਲ ਜਿਹੜੇ ਵੀ ਲੋਕ ਦੇਖੋਗੇ ਜ਼ਿਆਦਾ ਵੀ ਆਹ ਇਹੀ ਕੰਮ ਏਦਾਂ ਦੇ ਕਰਦੇ ਆ। ਸੋ ਇੱਕ ਛੋਟੀ ਜਿਹੀ ਮਿਸਟੇਕ ਨਾਲ ਕਿੰਨਾ ਹੁੰਦਾ। ਹਾਲਾਂਕਿ ਉਹ ਜਿਹੜੇ ਮੀਡੀਆ ਵਾਲੇ ਆ ਉਹਨਾਂ ਨੂੰ ਕਿਸੇ ਨੇ ਨਹੀਂ ਕਾਲ ਕਰਨਾ ਵੀ ਭਾਈ ਤੁਸੀਂ ਝੂਠੀ ਨਹੀਂ ਕਹਿਣਾ ਤੇ ਇਹਨੂੰ ਪੂਰੀ ਕਰੈਕਟ ਕਰੋ। ਤੇ 2 ਘੰਟੇ ਪਹਿਲਾਂ ਜਿਹੜਾ ਤੁਹਾਡਾ ਫ੍ਰਿਜ਼ਨੋ ਦਾ CBS 47 ਫ੍ਰਿਜ਼ਨੋ ਉਹਨਾਂ ਨੇ TV ਦੇ ਉੱਤੇ ਲਗਾਤਾਰ ਦਿਖਾ ਲਿਆ ਵੀ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ ਪੰਜਾਂ ਵੱਲੋਂ, ਜਿਨ੍ਹਾਂ ਦੀ ਉਮਰ 22 ਤੋਂ 23 ਸਾਲ ਆ ਤੇ ਸਾਰੀਆਂ ਉਹਨਾਂ ਦੀਆਂ ਉਹ ਫੋਟੋਆਂ ਲਾਈਆਂ ਤੇ ਨਾਲੇ ਉਹਨੇ ਲਿਖਿਆ ਵੀ ਉਹ ਆਪਣੀ ਵਹੀਕਲ ਦੇ ਕਿਤੇ ਲਾਗੇ ਜਿਹੜੇ ਲੁਕੇ ਹੋਏ ਸੀਗੇ ਜੀ। ਸੋ ਸਾਡੇ ਦਾ ਇਹੀ ਆ ਪੰਜਾਬੀ ਰੇਡੀਓ ਕੋਈ ਏਦਾਂ ਦੇ ਕੰਮ ਨਾ ਕਰੋ। ਤੇ ਨਾਲੇ ਜਿਹਨ ਕਾਲ ਵੀ ਕੀਤੀ ਆ ਉਹਦੀ ਗਲਤੀ ਆ ਵੀ ਐਵੇਂ ਮਜ਼ਾਕ ਦਾ ਤੇ ਹੁਣ ਕੀ ਬਣ ਗਿਆ। ਨਾਲੇ ਤੁਸੀਂ ਦੋਸਤ ਆ ਇਕੱਠੇ ਆ ਨਾ। ਤੇ ਦੂਜੇ ਨੰਬਰ ਤੇ ਜਿਹੜੇ ਗਏ ਵੀ ਹੈਗੇ ਆ ਗੰਨਾ ਵੀ ਜੇ ਤੁਸੀਂ ਠੀਕ ਆ ਗੰਨਾ ਦਾ ਹੱਕ ਹੈਗਾ ਸਿੰਘਾਂ ਨੂੰ ਰੱਖਣੀਆਂ ਵੀ ਚਾਹੀਦੀਆਂ ਪਰ ਲੀਗਲ ਰੱਖੋ। ਤੁਸੀਂ ਇਲੀਗਲ ਕਾਹਤੇ ਵਰਤ ਰਹੇ ਆ। ਹਾਂਜੀ ਬਿਲਕੁਲ। ਹਾਂ ਜੇ ਅਜੇ ਨਹੀਂ ਅਲਾਉਡ ਤਾਂ ਹੁੰਦਾ ਚ ਭਾਈ ਹੁਣ ਫਿਰ ਤੁਹਾਨੂੰ ਵੇਟ ਕਰਨੀ ਪੈਣੀ ਹੈ। ਜੇ ਹੁਣ ਤੁਸੀਂ ਇਹ ਚੀਜ਼ ਤੱਕਿਆ ਹੀ ਆ ਤੇ ਫਿਰ ਦੁਨੀਆ ਨੂੰ ਨਮੈਸ਼ ਕਿਉਂ ਕਰਦੇ ਆ। ਹਾਂਜੀ ਰਾਈਟ ਵੀ ਉਹ ਜੇ ਤੁਸੀਂ ਤੱਕ ਹੀ ਲਿਆ ਮੰਨ ਲਓ ਤੁਸੀਂ ਰੱਖੀ ਲਈ ਆ ਤੇ ਦੁਨੀਆ ਨੂੰ ਥੋੜੀ ਦਿਖਾਉਣੀ ਆ ਵੀ ਮੈਂ ਗਿਆ ਨਹੀਂ ਢੰਗਦਾ ਲੈ ਕੇ ਤੇ ਲਹਿਰਾਉਂਦੇ ਇੱਕ ਨੂੰ ਤੋੜ ਕੇ ਦੂਜਾ ਫੇਰ ਤੋੜ ਲਓ। ਕਿਹੜੀ ਸ਼ੇਖੀ ਆ ਵੀ ਕੀ ਮਿਲਣਾ ਆਹੀ ਚੀਜ਼ ਮਿਲਣੀ ਫੈਲਣੀ ਮਿਲਣੀ ਉਹਦੇ ਵਿੱਚ। ਹੁਣ ਦੇਖੋ ਵੀ ਦੋਨਾਂ ਦੀ ਸਰਦਾਰਾਂ ਦੀ ਫੋਟੋ ਐ ਪੂਰੀ ਖੁੱਲੀਆਂ ਦਾੜੀਆਂ ਤੇ ਗੁੱਟੀ ਨਾਲ ਪੱਗ ਐਂਦੀ ਹਨਾ ਕਿਉਂਕਿ ਉਹ ਤਾਂ ਹੁਣ ਪੁਲਿਸ ਨੇ ਖਿੱਚੀਆਂ ਫੋਟੋਆਂ। ਜਿਹੜਾ ਵੀ ਦੇਖੂਗਾ ਉਹਨੇ ਇਹ ਕਹਿਣਾ ਵੀ ਦੇਖੋ ਆਹ ਬੰਦੇ ਏਦਾਂ ਦੇ ਆ। ਮਾੜਾ ਲੱਗਦਾ ਹੈ ਨਾ ਫਿਰ ਉਹ ਬਦਨਾਮੀ ਜਿਹੜੀ ਉਹ ਇਸ ਦੇ ਵਿੱਚ ਹੁੰਦੀ ਆ। ਉਹ ਕਹਿੰਦੇ ਜੀ ਮੁੰਡਾ ਇਹਨਾਂ ਨੇ ਮਨਟੀਕੇ ਤੋਂ ਪਤਾ ਨੀ ਮੁੰਡਾ ਜਾਂ ਚਲੋ ਜਿਹੜਾ ਵੀ ਆ ਉਹ ਇਨਸਾਨ ਮਨਟੀਕੇ ਤੋਂ ਜਿਹੜਾ ਉਹ ਚੱਕ ਲਿਆ ਤੇ ਮਨਟੀਕੇ ਪੁਲਿਸ ਨੂੰ ਫਿਰ ਮਰਸੈਡ ਵਾਲਿਆਂ ਨੇ ਕਾਲ ਕੀਤੀ। ਉਹਨਾਂ ਨੇ ਕਿਹਾ ਵੀ ਬੰਦਾ ਤਾਂ ਠੀਕ ਠਾਕ ਤਾਂ ਉੱਥੇ ਹੀ ਆ। ਫਿਰ ਜਿਹੜੇ ਰੈਜ਼ੀਡੈਂਟ ਦੇ ਵਿੱਚ ਦਾਵਾ ਕੀਤਾ ਗਿਆ ਸੀ ਉਹਨੂੰ ਕਿਡਨੈਪ ਕਰਕੇ ਆ ਫਿਰ ਉੱਥੇ ਗਏ ਤੇ ਉੱਥੇ ਫਿਰ ਇਹ ਪੂਰਾ ਇਨਸੀਡੈਂਟ ਜਿਹੜਾ ਉਹ ਪਤਾ ਲੱਗ ਗਿਆ। ਸੋ ਤਾਂ ਜਿਹੜਾ ਉਹ ਚੀਜ਼ ਪਤਾ ਲੱਗਾ ਤੇ ਪਰ ਉਹੀ ਗੱਲ ਜਿੱਦਾਂ ਹਰਜੋਤ ਜੀ ਤੁਸੀਂ ਕਿਹਾ ਵੀ ਇੱਕ ਫੇਕ ਨਿਊਜ਼ ਚੱਲਦੀ ਆ ਤੇ ਉਹ ਫਿਰ ਗਾਂਹ ਤੋਂ ਗਾਂਹ ਉਦਾਂ ਹੀ ਤੁਰੀ ਜਾਂਦੀ ਹੈ। ਉਹ ਫਿਰ ਕੋਈ ਉਹਨੂੰ ਠੀਕ ਹੀ ਨਹੀਂ ਜਿਹੜਾ ਉਹ ਕਰ ਰਿਹਾ ਹੈ। ਨਹੀਂ ਨਾਲੇ ਤੁਸੀਂ ਵੈਪਨ ਉਦਾਂ ਦੇ ਚੱਕੇ ਜਿਹੜੇ ਟੋਟਲੀ ਬੈਨ ਹੈਗੇ ਆ ਚੰਕਲਾ ਗਨ ਹਨਾ ਕਿੱਡੀ ਮਾੜੀ ਗੱਲ ਹੈਗੀ ਆ। ਆਪਾਂ ਦੇਖਦੇ ਹਾਂ ਵੀ ਅਮਰੀਕਾ 'ਚ ਕਿੰਨੀਆਂ ਮਾਸ ਸ਼ੂਟਿੰਗ ਹੁੰਦੀਆਂ ਜੀ ਮਾੜੀ ਜਿਹੀ ਗੱਲ ਤੇ ਵੀ। ਸੋ ਜੇ ਕਰਨਾ ਆ ਤੁਸੀਂ ਰੱਖੋ ਹਥਿਆਰ ਆਪਣੇ ਕੋਲ ਹਨਾ ਲੀਗਲ ਰੱਖੋ ਤੇ ਨਾ ਕਿ ਤੁਸੀਂ ਏਦਾਂ ਸ਼ੋਅ ਕਰੋ ਤਾਂ ਫਿਰ ਜਿਹਨਾਂ ਨਾਲ ਤੁਸੀਂ ਜਾ ਰਹੇ ਆ ਹਨਾ ਉਹੀ ਤੁਹਾਡੇ ਜਾ ਕੇ ਕੰਪਲੇਂਟ ਕਰ ਰਿਹਾ ਉਹ ਵੀ ਝੂਠੀ ਠੀਕ ਹੈ ਕਿ ਨਹੀਂ। ਕਾਹਦੀ ਤੁਹਾਡੀ ਦੋਸਤੀ ਆ ਜੀ ਕਾਹਦੀ ਦੋਸਤੀ। ਬਿਲਕੁਲ ਸਹੀ ਜੀ। ਥੈਂਕ ਯੂ ਹਰਜੋਤ ਜੀ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਸੋ ਇਹੀ ਹੈ ਜੀ ਦੋਸਤ ਵੀ ਪਛਾਣੋ ਭਾਈ ਆਪਣੇ। ਹਾਂ ਦੋਸਤ ਇਹ ਜਿਹਦੇ ਨਾਲ ਤੁਸੀਂ ਜੋ ਸ਼ੇਅਰ ਕਰ ਰਹੇ ਹੋ ਨਾ ਖਾਸ ਕਰਕੇ ਅਜਿਹੀ ਜਿਹੜੀ ਉਹ ਚੀਜ਼ ਬਹੁਤ ਜ਼ਿਆਦਾ ਪਰਸਨਲ ਪ੍ਰਾਈਵੇਟ ਜਿਹੜੀ ਇਹ ਚੀਜ਼ ਹੁੰਦੀ ਆ ਤੇ ਉਹ ਜਦੋਂ ਤੁਸੀਂ ਜਿਹਦੇ ਨਾਲ ਸ਼ੇਅਰ ਕਰ ਰਹੇ ਆ ਤੇ ਉਹ ਪਤਾ ਹੋਣਾ ਚਾਹੀਦਾ ਤੁਹਾਨੂੰ ਬੰਦੇ ਦਾ ਅਗਲੇ ਦਾ ਮਨ ਕਿੱਦਾਂ ਦਾ ਆ। ਤੇ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਆਉਣ ਵਾਲੇ ਸਮੇਂ ਜਿਹੜਾ ਕੈਲੀਫੋਰਨੀਆ 'ਚ ਜਿਹੜਾ ਰੂਲ ਆ ਰਿਹਾ ਆ ਸ਼ਿਕਾਇਤ ਕਰਨ ਦਾ ਜਾਂ ਗੁਪਤ ਰਹਿ ਕੇ ਦੱਸਣ ਦਾ ਤਾਂ ਸਗੋਂ ਹੋਰ ਇਹਨਾਂ ਚੀਜ਼ਾਂ ਨੂੰ ਵਧਾਵਾ ਦਊਗਾ ਨਾ। ਬਿਲਕੁਲ ਵਧਾਵਾ ਜਿਹੜਾ ਉਹ ਦਊਗਾ ਤਾਂ ਜੇ ਤੁਹਾਡਾ ਇਹ ਸਾਰਾ ਕੁਝ ਹੈਗਾ
ਤੁਸੀਂ ਉਹ ਆਪਣੇ ਲਈ, ਆਪਣੇ ਘਰ ਦੀ, ਆਪਣੇ ਪਰਿਵਾਰ ਦੀ ਸੇਫਟੀ ਲਈ ਜਿਹੜਾ ਉਹ ਰੱਖਿਆ ਆ, ਹਾਂਜੀ ਨਾ ਕਿ ਵੀ ਮੈਂ 4 ਬੰਦੇ ਮੁੰਡੇ ਸੱਦ ਕੇ ਤੇ ਉਹਨਾਂ ਨੂੰ ਦਿਖਾਵਾਂ, ਦੇਖ ਮੇਰੇ ਕੋਲ ਆ ਵੀ ਆ ਹਥਿਆਰ, ਵੀ ਮੇਰੇ ਹੈ ਕੋਲ ਤੇ ਹਥਿਆਰ। ਜੇ ਉਹ ਦਿਖਾਉਣੇ ਆ, ਉਹ ਰੇਂਜ ਹੈਗੀ ਉਹਦੇ ਲਈ, ਵੀ ਇਹਦੇ ਨਾਲ ਇੰਨੇ ਫੁੱਟ ਤੋਂ ਮੈਂ ਸ਼ੂਟ ਕਰ ਸਕਦਾ ਆ, ਦੇਖ ਮੇਰੀ ਇੰਨੀ ਐਕੂਰੇਸੀ ਆ। ਉਹ ਸਕਿੱਲ ਸੈੱਟ ਦਾ ਜਿਹੜਾ ਤੁਸੀਂ ਕੰਪੀਟੀਸ਼ਨ ਕਰੋ ਦੂਰੋਂ, ਵੀ ਮੈਂ ਇੰਨੀ ਦੂਰੋਂ ਜਿਹੜਾ ਉਹ ਕਰ ਸਕਦਾ ਆ, ਨਾ ਕਿ ਵੀ ਮੇਰੇ ਕੋਲ ਕਿਹੜਾ ਹਥਿਆਰ ਜਿਹੜਾ ਆ। ਹੁਣ ਟੈਂਕ ਰੱਖ ਲਿਆ, ਟੈਂਕ ਚਲਾਉਣਾ ਨਾ ਆਇਆ ਤਾਂ ਉਹਦਾ ਕੀ ਕਰਨਾ ਹੈ। ਬਿਲਕੁਲ ਉਹ ਚੀਜ਼ ਗੱਲ ਹੋ ਗਈ। ਕਈ ਵਾਰੀ ਹੁਣ ਇਸ ਕੇਸ 'ਚ ਤਾਂ ਨਹੀਂ ਆਪਾਂ ਕਹਿ ਸਕਦੇ, ਪਰ ਕਈ ਵਾਰੀ ਕੀ ਹੁੰਦਾ ਵੀ ਕਈ ਬੰਦੇ ਆਪਣੇ ਨਾਲ ਹੁੰਦੀ ਰਹੀ ਹੈ ਬਚਪਨ ਦੇ ਵਿੱਚ ਕਿ 2 ਵੱਡੇ ਮੁੰਡੇ ਜਾਂ ਮਤਲਬ ਬੱਚੇ ਕਿਤੇ ਫਿਲਮ ਦੇਖਣ ਜਾ ਰਹੇ ਆ, ਘਰਦਿਆਂ ਨੂੰ ਪਤਾ ਨਹੀਂ, ਛੋਟਾ ਕਹਿੰਦਾ ਜਾਂਦਾ ਮੈਨੂੰ ਨਾਲ ਲੈ ਜਾਓ, ਨਹੀਂ ਮੈਂ ਘਰੇ ਦੱਸੂਗਾ। ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਹੁੰਦੀਆਂ ਰਹੀਆਂ। ਮਤਲਬ ਵੱਡੀ ਕਲਾਸ 'ਚ ਜੇ ਕਿਸੇ ਗਰੁੱਪ ਨਾਲ ਨਹੀਂ ਬਣਦੀ ਤਾਂ ਉਹਨੂੰ ਕਹਿ ਦੇਣਾ, ਉਹਨੇ ਕਹਿਣਾ ਵੀ ਜੇ ਤੁਸੀਂ ਇਹ ਕਰਨ ਲੱਗੇ ਤਾਂ ਜਾਂ ਤਾਂ ਮੈਨੂੰ ਵਿੱਚ ਇਨਵੋਲਵ ਕਰ ਲਓ, ਮੇਰੀ ਆਹ ਪੋਜੀਸ਼ਨ ਰੱਖ ਲਓ, ਫਿਰ ਤਾਂ ਠੀਕ ਹੈ, ਨਹੀਂ ਫਿਰ ਬਈ ਮੈਂ ਤਾਂ ਆਹ ਕੰਮ ਕਰੂੰਗਾ। ਸੋ ਇਹੀ ਆ, ਗਰੁੱਪ ਦੀ ਪਛਾਣ ਕਰਨੀ ਬਹੁਤ ਜ਼ਰੂਰੀ ਹੈ। ਉਹ ਚਲੋ ਕੋਈ ਨਹੀਂ, ਫਿਲਮ ਦੇਖਣੀ ਹੋਰ ਚੀਜ਼ ਹੈ, ਇਹ ਜਿਆਦਾ ਗਾਂ ਲੰਘ ਜਾਂਦੀ ਹੈ। 2.5 ਘੰਟੇ 'ਚ ਕਹਾਣੀ ਨਿਬੜ ਜਾਂਦੀ, ਪਰ ਇੱਥੇ ਨਿਬੜਦੀ ਨਹੀਂ। ਇਹ ਤਾਂ 2.5 ਸਾਲ 2.5 ਦਹਾਕੇ ਵੀ ਲੰਘ ਜਾਂਦੇ। ਹਾਂਜੀ, ਏਦਾਂ ਹੀ ਰਗੜ ਕੇ ਨੱਕ ਨਾਲ ਲੀਕਾ ਕਢਾਉਣ ਵਾਲੀ ਗੱਲ ਬਣਨੀ ਹੈ। ਭਾਈ ਬਚ ਕੇ ਰਿਹਾ ਕਰੋ ਤੇ ਹਿਸਾਬ ਨਾਲ ਜਿਹੜਾ ਉਹ ਚੱਲਿਆ ਕਰੋ। ਐਵੇਂ ਜਿੱਦਾਂ ਅੰਦਰੋਂ ਹਥਿਆਰਾਂ ਦਾ ਸ਼ੌਕ ਤਾਂ ਕਾਨੂੰਨੀ ਜਾਣਕਾਰੀ, ਹਾਂਜੀ, ਉਹ ਜ਼ਰੂਰੀ ਹੈ। ਉਹ ਤੁਹਾਨੂੰ ਜਿਹੜਾ ਉਸ ਹਿਸਾਬ ਦੇ ਨਾਲ ਜਿਹੜਾ ਚੱਲਣਾ, ਚੱਕਰ ਪੈ ਜਾਂਦਾ ਹੈ ਐਵੇਂ ਬਗੈਰ ਮਤਲਬ ਤੋਂ। ਬਗੈਰ ਮਤਲਬ ਤੋਂ ਚੱਕਰ ਪੈ ਜਾਂਦਾ ਹੈ। ਇਹ ਲੜਾਈ ਵੱਖਰੀ ਹੈ, ਕਨਸਟੀਟਿਊਸ਼ਨਲ ਜਿਹੜੀ ਲੜਾਈ ਉਹ ਵੱਖਰੀ ਆ, ਉਹ ਡਿਫਰੈਂਟ ਥਿੰਗ ਆ। ਪਰ ਜੋ ਹੈ ਉਹਦੇ ਹਿਸਾਬ ਨਾਲ ਤੁਹਾਨੂੰ ਉਹ ਮੌਜੂਦਾ ਤੌਰ ਦੇ ਉੱਤੇ ਤੁਹਾਨੂੰ ਉਦਾਂ ਹੀ ਚੱਲਣਾ ਪੈਣਾ। ਤੁਹਾਡਾ ਰਾਈਟ ਹੈ ਜਿਹੜਾ, ਉਹ ਉੱਥੋਂ ਤੱਕ ਹੀ ਰਾਈਟ ਹੈ ਜਿਸ ਤੱਕ ਕਾਨੂੰਨ ਨਹੀਂ ਸ਼ੁਰੂ ਹੋ ਜਾਂਦਾ। ਹਾਂ ਜੇ ਬੜਾ ਧੱਕਾ ਕਰੀ ਜਾਂਦੇ ਤੇ ਲਾ ਮੇਕਰ ਚੇਂਜ ਕਰੋ। ਹਾਂਜੀ, ਬਿਲਕੁਲ ਤੁਹਾਡੇ ਕੋਲ ਇਹ ਆ ਵੀ ਉਦਾਂ ਦੇ ਲਾ ਮੇਕਰ ਲਿਆਓ ਜਿਹੜੇ ਤੁਹਾਡੇ ਹੱਕ ਵਾਲੇ ਕਾਨੂੰਨ ਬਣਾਉਣ। ਫਿਰ ਜੀ ਤੇ ਹੁਣ ਇਜਾਜ਼ਤ ਹੈ ਜੀ ਪ੍ਰੋਗਰਾਮ ਦੀ। ਆਪਾਂ ਸਾਰਿਆਂ ਦਾ ਧੰਨਵਾਦ ਜਿਹੜੇ ਵੀ ਸਰੋਤੇ ਆਪਣੇ ਨਾਲ ਜੁੜੇ, ਆਪਣੀ ਰਾਏ ਦਿੱਤੀ, ਵਿਚਾਰ ਸਾਂਝੇ ਕੀਤੇ, ਤੇ ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਪ੍ਰਵੀਨ ਜੀ ਮਿਹਰਬਾਨੀ, ਧੰਨਵਾਦ ਸਭ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ।